ਸੰਗੀਤ ਉਹ ਭਾਸ਼ਾ ਜਿਹੜੀ ਜਾਨਵਰਾਂ ਨੂੰ ਵੀ ਸਮਝ ਆਉਂਦੀ ਹੈ। ਸੰਗੀਤ ਉਹ ਚੀਜ਼ ਹੈ ਜਿਹੜੀ ਰੂਹ ਨੂੰ ਵੀ ਸਕੂਨ ਦਿੰਦੀ ਹੈ। ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਮੈਂ ਹਾਂ ਪ੍ਰਵੀਨ ਸ਼ਰਮਾ। ਤੁਸੀਂ ਦੇਖ ਰਹੇ ਹੋ ਪੰਜਾਬੀ ਰੇਡੀਓ USA। ਅੱਜ ਸਾਡੇ ਮਹਿਮਾਨ ਨੇ ਪੰਜਾਬ ਦੇ ਉਹ ਕਲਾਕਾਰ ਜਿਨ੍ਹਾਂ ਨੂੰ ਲੋਕ ਕਲਾਕਾਰ ਕਿਹਾ ਜਾਂਦਾ ਹੈ। ਕਲਾਕਾਰ ਦੋ ਤਰ੍ਹਾਂ ਦੇ ਹੁੰਦੇ ਨੇ ਹਮੇਸ਼ਾ। ਇੱਕ ਉਹ ਜਿਹੜੇ ਆਪਣੇ ਲਈ ਗਾਉਂਦੇ ਨੇ, ਇੱਕ ਉਹ ਜੋ ਲੋਕਾਂ ਲਈ ਗਾਉਂਦੇ ਨੇ। ਬਹੁਤ ਘੱਟ ਕਲਾਕਾਰਾਂ ਫਨਕਾਰਾਂ ਦੇ ਹਿੱਸੇ ਹੈ ਕਿ ਉਹਨਾਂ ਨੂੰ ਲੋਕ ਕਲਾਕਾਰ ਦੇ ਤਖੱਲਸ ਦੇ ਨਾਂ ਨਾਲ ਜਾਣਿਆ ਜਾਵੇ। ਕਿਸਾਨੀ ਮੋਰਚਾ ਹੋਇਆ, ਉਹ ਉਹਨਾਂ ਹਸਤੀਆਂ ਸ਼ਖਸੀਅਤਾਂ ਦੇ ਵਿੱਚ ਸ਼ੁਮਾਰ ਨੇ ਜਿਨ੍ਹਾਂ ਨੇ ਪੰਜਾਬ ਦੇ ਖੇਤਾਂ, ਪੁੱਤਾਂ, ਜ਼ਮੀਨਾਂ, ਫਸਲਾਂ ਲਈ ਲੜਾਈ ਲੜੀ। ਜੀ ਹਾਂ, ਪੰਜਾਬੀ ਰੇਡੀਓ USA ਮਾਣ ਮਹਿਸੂਸ ਕਰਦਾ ਹੈ ਕਿ ਅੱਜ ਸਾਡੇ ਵਿਹੜੇ ਪਹੁੰਚੇ ਨੇ ਕਨਵਰ ਗਰੇਵਾਲ। ਉਹਨਾਂ ਦਾ ਸਵਾਗਤ ਕਰਦੇ ਹਾਂ ਪਹਿਲਾਂ, ਫਿਰ ਵਧਾਂਗੇ ਗੱਲਾਂ ਬਾਤਾਂ ਦੇ ਸਿਲਸਿਲੇ ਵੱਲ। ਬਈ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ, ਸਵਾਗਤ ਹੈ। ਪ੍ਰਵੀਨ ਭਾਈ ਮੇਰੇ ਵੱਲੋਂ ਵੀ ਤੁਹਾਡਾ ਭਰਾਵਾਂ ਦਾ ਬਹੁਤ ਬਹੁਤ ਆਦਰ ਸਤਿਕਾਰ ਜੀ। ਔਰ ਰੇਡੀਓ ਪੰਜਾਬ USA ਦੇ ਥਰੂ ਜਿੰਨੇ ਵੀ ਸਾਡੇ ਪਰਿਵਾਰ ਇੱਥੇ ਅਮਰੀਕਾ 'ਚ ਸਾਨੂੰ ਦੋਵੇਂ ਭਰਾਵਾਂ ਨੂੰ ਸੁਣ ਦੇਖ ਰਹੇ ਹੋ ਜੀ, ਤੁਹਾਡੇ ਤੁਹਾਡੇ ਲਈ ਵੀ ਸਾਡੇ ਵੱਲੋਂ ਬਹੁਤ ਬਹੁਤ ਆਦਰ ਸਤਿਕਾਰ। ਸਾਰੀ ਦੁਨੀਆ ਜਾਣਦੀ ਹੈ ਜਿੱਥੇ ਵੀ ਪੰਜਾਬੀ ਬੈਠਾ ਹੈ ਕਿ ਕਿਸਾਨੀ ਮੋਰਚੇ ਦੀ ਲਾਮਬੰਦੀ ਬਹੁਤ ਕੀਤੀ, ਬਹੁਤ ਮਿਹਨਤ ਕੀਤੀ ਔਰ ਹਰ ਪੰਜਾਬ ਪਸੰਦ ਨੂੰ ਜਿਹੜਾ ਬੰਦਾ ਪੰਜਾਬ ਦੀ ਮਿੱਟੀ ਨੂੰ, ਪੰਜਾਬ ਦੀ ਜ਼ਮੀਨ ਨੂੰ ਪਿਆਰ ਕਰਦਾ, ਫਸਲਾਂ ਨੂੰ ਪਿਆਰ ਕਰਦਾ, ਉਹਨੂੰ ਇਹ ਜੱਦੋ-ਜਹਿਦ ਕਰਨੀ ਜ਼ਰੂਰੀ ਸੀ। ਉਹਦੇ ਵਾਸਤੇ ਜ਼ਰੂਰੀ ਸੀ, ਮੈਂਡੇਟਰੀ ਸੀ, ਇਹ ਵਲੰਟੀਅਰ ਨਹੀਂ ਸੀਗੀ। ਜਦੋਂ ਇਹ ਚੀਜ਼ਾਂ ਵਾਪਸ ਹੋਈਆਂ ਉਦੋਂ ਬਈ ਕਿੰਨਾ ਕੁ ਸਕੂਨ ਮਿਲਿਆ? ਕਿਉਂਕਿ ਮੇਰਾ ਖਿਆਲ ਹੈ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਜਦੋਂ ਗੁਰਪੁਰਬ ਦੇ ਟਾਈਮ ਇਹ ਵਾਪਸ ਹੋਏ ਨੇ ਬਿੱਲ, ਕਿੰਨਾ ਕੁ ਸਕੂਨ ਮਿਲਿਆ? ਚੰਗਾ ਲੱਗਿਆ ਬਾਈ। ਅੱਛਾ। ਹਾਂ, ਬਹੁਤ ਬਹੁਤ ਚੰਗਾ ਲੱਗਿਆ। ਔਰ ਜਾਣੀ ਆਪਦੀ ਉਮਰ 'ਚ ਮੇਰੇ ਖਿਆਲ 'ਚ ਆਪਾਂ ਉਮਰ 'ਚ ਨੇੜੇ ਤੇੜੇ ਹੋਵਾਂਗੇ ਦੋਵੇਂ। ਜੀ ਜੀ। ਤੇ ਮੈਨੂੰ ਲੱਗਦਾ ਵੀ ਆਪਾਂ ਇਸ ਤਰ੍ਹਾਂ ਦੀ ਲਹਿਰ ਆਪਣੀ ਉਮਰ 'ਚ ਨਹੀਂ ਦੇਖੀ, ਇਸ ਤਰ੍ਹਾਂ ਦਾ ਸੰਘਰਸ਼ ਨਹੀਂ ਦੇਖਿਆ। ਸੋ ਇੱਕ ਤਾਂ ਮਹਾਰਾਜ ਦਾ ਸ਼ੁਕਰ ਕਿ ਉਹਨੇ ਹਾਜ਼ਰ ਰੱਖਿਆ ਆਪਾਂ ਨੂੰ। ਹਾਂਜੀ। ਆਪਾਂ ਨੂੰ ਮੈਂ ਬਾਈ ਪ੍ਰਵੀਨ ਹੋਰਾਂ ਬਾਰੇ ਦੱਸ ਦਿਆਂ ਕਿ ਭਾਵੇਂ ਵੀ ਰਹਿੰਦਾ ਹੁਣ ਇੱਥੇ ਅਮਰੀਕਾ ਹੈ ਜੀ, ਪਰ ਮੋਰਚੇ 'ਚ ਪੂਰੀ ਹਾਜ਼ਰੀ ਲਵਾਈ ਹੈ। ਮੁਕਤਸਰ ਸਾਹਿਬ ਦੇ ਲਾਗੇ ਬਾਈ ਦਾ ਪਿੰਡ ਹੈ, ਤਾਂ ਉੱਥੇ ਅਸੀਂ ਮੋਰਚੇ 'ਚ ਵੀ ਮਿਲਦੇ ਰਹੇ ਹਾਂ। ਸੋ ਬਸ ਇਹ ਤਾਂ ਹੀ ਕਹਿੰਦੇ ਆ ਕਿ ਜਾਂਦੀ ਅਰਦਾਸ ਹੀ ਸੀ। ਇੱਥੇ ਜਿਹੜੇ ਪਰਿਵਾਰ ਬੈਠੇ ਸੀ, ਕੈਨੇਡਾ 'ਚ ਬੈਠੇ ਸੀ, ਦੁਨੀਆ 'ਚ ਜਿੱਥੇ ਵੀ ਬੈਠੇ ਸੀ, ਜਿਹੜੇ ਲੋਕ ਮਿੱਟੀ ਨੂੰ ਪਿਆਰ ਕਰਦੇ ਆ, ਮਿੱਟੀ ਨੂੰ ਸਮਝਦੇ ਆ, ਹਾਂਜੀ, ਤਾਂ ਉਹ ਸਾਰਿਆਂ ਦੀ ਅਰਦਾਸ ਸੀ। ਬਸ ਆਏ ਸੀ, ਆਪਾਂ ਉੱਥੇ ਨੇੜੇ ਬੈਠੇ ਸੀ, 300 ਕਿਲੋਮੀਟਰ ਤੇ ਬੈਠੇ ਸੀ। ਸੋ ਤਾਂ ਕਰਕੇ ਥੋੜਾ ਜਾਣਾ ਆਉਣਾ ਈਜ਼ੀ ਰਹਿੰਦਾ ਸੀ। ਬਾਕੀ ਇਹ ਹੈ ਵੀ ਬਾਈ ਇੱਕ ਨਾ ਜਿਵੇਂ ਪੰਜਾਬੀ 'ਚ ਜਮਾਂ ਠੇਠ ਜਿਹੀ ਗੱਲ ਆ ਵੀ ਛੋਟੇ ਹੁੰਦੇ ਨਾ ਚਾਹ ਲੈ ਕੇ ਆਉਂਦੇ ਹੁੰਦੇ ਸੀ ਲਾਣੇਦਾਰ ਦੀ। ਹਾਂਜੀ, ਜਾਂਦੇ ਸੀ ਦੁਪਹਿਰ ਦਾ ਪ੍ਰਸ਼ਾਦਾ ਲੈ ਕੇ ਆਉਂਦੇ। ਹਾਂਜੀ ਹਾਂਜੀ। ਤਾਂ ਕਈ ਵਾਰੀ ਮੈਂ ਹੱਸਦਾ ਨਾ, ਮੈਂ ਕਿਹਾ ਕਿਸੇ ਨੂੰ ਕਹਿਣ ਦੀ ਤਾਂ ਲੋੜ ਹੀ ਨਹੀਂ ਪਈ ਕਿ ਫਲਾਨਾ ਤੂੰ ਚੱਲ ਜਾਂ ਫਲਾਨਾ ਤੂੰ ਚੱਲ, ਵੀ ਐਂ ਹੋ ਗਿਆ ਐਂ ਹੋ ਗਿਆ। ਮੈਂ ਕਈ ਵਾਰੀ ਹੱਸਦਾ ਕਰਨਾ, ਮੈਂ ਕਿਹਾ ਜਦੋਂ ਫਿਰ ਉਹ ਡੋਲੂ ਚਾਹ ਵਾਲਾ ਇੱਧਰ ਹੈਂਡਲ ਦੇ ਇੱਧਰਲੇ ਪਾਸੇ ਟੰਗ ਲੈਂਦੇ ਸੀ ਨਾ, ਪੈਡਲ ਮਾਰਦੇ ਸੀ ਤਾਂ ਗੋਡੇ ਨਾਲ ਲੱਗਦਾ ਸੀ ਤਾਂ ਗਰਮ ਹੁੰਦਾ ਸੀ, ਸਟੀਲ ਦਾ ਤੱਤਾ ਹੁੰਦਾ ਸੀ। ਹਾਂਜੀ, ਡੋਲੂ ਦਾ ਫਿਰ ਉਹ ਜਿਹੜੇ ਐਕਸਪੀਰੀਅੰਸ ਨੇ, ਕਦੇ ਫਿਰ ਗੜੇ ਪੈਂਦੇ ਵੀ ਦੇਖਿਆ, ਸਾਰੀ ਫਸਲ ਮਰਦੀ ਵੀ ਦੇਖੀ ਹੈ, ਕਦੇ ਲਾਣੇਦਾਰ ਨੱਚਦਾ ਹੁੰਦਾ ਵੀ ਦੇਖਿਆ ਵੀ ਯਾਰ ਐਤਕੀ ਫਸਲ ਬਹੁਤ ਵਧੀਆ ਹੋ ਗਈ। ਸੋ ਉਹ ਮੇਰੇ ਖਿਆਲ 'ਚ ਉਹ ਸਾਡੀ ਘਾੜਤੀ ਹੈ। ਜੇ ਤੁਸੀਂ ਆਖੋ ਵੀ ਕੰਵਰ ਸਿੰਘ ਗਰੇਵਾਲ ਵੀ ਕਿਹੜੀਆਂ ਅਨੁਭਵਾਂ ਦਾ ਬਣਿਆ ਹੋਇਆ, ਤਾਂ ਇਹਨਾਂ 'ਚੋਂ ਸਭ ਤੋਂ ਖਾਸ ਅਨੁਭਵ ਇਹ ਹੈ ਜਦੋਂ ਪੰਜਾਬ ਦੀ ਗੱਲ ਕਰਦੇ ਹਾਂ ਆਪਾਂ। ਸੋ ਮੈਨੂੰ ਲੱਗਦਾ ਕਿ ਇਹ ਸਭ ਦੇ ਅੰਦਰ ਪਈ ਸੀ, ਇਸੇ ਕਰਕੇ ਸਿਰ ਚੜ੍ਹ ਕੇ ਬੋਲਿਆ ਅੰਦੋਲਨ ਆਪਣੇ ਲੋਕਾਂ ਨੇ। ਔਰ ਸਾਰਿਆਂ ਨੇ, ਭਾਵੇਂ ਕੋਈ ਫਿਜ਼ੀਕਲੀ ਸੀ ਉੱਥੇ, ਭਾਵੇਂ ਨਹੀਂ ਸੀ, ਪਰ ਦਿਨ ਰਾਤ ਦੀ ਸੁਰਤ ਉੱਥੇ ਸੀ। ਜੀ ਬਿਲਕੁਲ। ਸਾਡੀ ਇੱਕ ਆਮ ਆਦਤ ਬਣ ਗਈ ਹੈ ਵੀ ਅਸੀਂ ਜਿਹੜੇ YouTube ਤੇ ਜਾਂ Facebook ਤੇ ਸਾਨੂੰ ਭੜਕਾਊ ਹੈਡਰ ਮਿਲਦੇ ਆ, ਅਸੀਂ ਉਹ ਵੀਡੀਓ ਝੱਟ ਦੇਣੇ ਕਲਿੱਕ ਕਰਦੇ ਹਾਂ ਤੇ ਉਹਨਾਂ ਦੇ ਮੋਸਟਲੀ ਵਿਊਜ਼ ਵੀ ਜ਼ਿਆਦਾ ਆਉਂਦੇ, ਪਰ ਕੰਟੈਂਟ ਨੂੰ ਪਿਆਰ ਕਰਿਆ ਕਰੋ। ਸੱਤਾ ਧਾਰੀਆਂ ਦੇ ਸੋਲੇ ਗਾਉਣ ਵਾਲੇ ਕਲਾਕਾਰ ਬਥੇਰੇ ਮਿਲ ਜਾਣਗੇ, ਸੱਤਾ ਦੇ ਹੱਕ ਦੇ ਵਿੱਚ ਖੜ ਕੇ ਉਹਨਾਂ ਦੀ ਚਾਪਲੂਸੀ ਕਰਨ ਵਾਲੇ ਬਥੇਰੇ ਮਿਲ ਜਾਣਗੇ, ਪਰ ਬਹੁਤ ਘੱਟ ਲੋਕ ਮਿਲਣਗੇ ਜਿਹੜੇ ਕਹਿਣਗੇ ਪੇਚਾ ਪੈ ਗਿਆ ਸੈਂਟਰ ਨਾਲ। ਬਈ ਬਹੁਤ ਵੱਡੀ ਗੱਲ ਹੈ। ਜਿਹੜੇ ਟਾਈਮ ਸਾਰਾ ਬਾਲੀਵੁੱਡ, ਸਾਰੇ ਵਾਂਗੂ ਹੀ ਬਹੁਤ ਘੱਟ ਲੋਕ ਨੇ ਅਤੇ ਇੱਥੋਂ ਏਜੰਸੀਆਂ 'ਤੇ ਡਰਦੇ ਲੋਕ, ਕਿਉਂਕਿ ਪੱਤਰਕਾਰਤਾ ਨਾਲ ਵਾਹ ਵਾਸਤਾ ਹੋਣ ਕਰਕੇ ਇਹਨਾਂ ਚੀਜ਼ਾਂ ਨੂੰ ਜਾਣਦੇ ਆ, ਅਤੇ ਉਹ ਬੋਲੀ ਬੋਲਣ ਲੱਗ ਪਏ ਸੀਗੇ, ਕੁਛ ਵੀ ਗਲਤ ਨਹੀਂ, ਕੁਛ ਵੀ। ਇਹੋ ਜਿਹੇ ਟਾਈਮ ਦੇ ਵਿੱਚ ਪੇਚਾ ਪੈ ਗਿਆ ਸੈਂਟਰ ਨਾਲ ਗਾਉਣਾ ਕਿਹੋ ਜਿਹਾ ਸੀਗਾ? ਕਿੱਥੋਂ ਔੜੀ ਵੀ ਹੁਣ ਤਾਂ ਇਹ ਗਾ ਦਈਏ ਯਾਰ, ਹੁਣ ਇਹ ਤਾਂ ਇਦੋਂ ਅਭੀ ਨਹੀਂ ਤਾਂ ਕਭੀ ਨਹੀਂ। ਬਹੁਤ ਸੁਭਾਵਿਕ ਸੀ ਪ੍ਰਵੀਨ ਬਾਈ ਇਸ ਗੀਤ ਦਾ ਆਉਣਾ। ਅਸੀਂ, ਮੇਰੇ ਚੇਤੇ ਆ, ਮੈਂ ਤਿਹਾਰਫ ਦੇ ਸਨਾਮ ਰੇਲਵੇ ਟਰੈਕ ਤੇ ਆਪਣਾ ਗਰਾਹਾਂ ਜਥੇਬੰਦੀ ਬਾਪੂ ਜੋਗਿੰਦਰ ਸਿੰਘ ਹੋਣੀ, ਹਾਂਜੀ, ਉਹਨਾਂ ਨੇ ਇਕੱਠ ਰੱਖਿਆ ਹੋਇਆ ਸੀ। ਇਹ ਮੁੱਢ ਜਿਹੇ ਦਿਨ ਦੀਆਂ ਗੱਲਾਂ ਨੇ। ਹਾਂਜੀ, ਤਾਂ ਜਾਣੀ ਉਦੋਂ ਤੱਕ ਅਸੀਂ ਵੀ 15-20 ਗੇੜੇ ਜੇ ਸਾਡੇ ਵੱਜ ਗਏ ਸੀ ਤੇ ਉਹ ਰੰਗ ਜਾਣੀ ਚੜ੍ਹਨ ਲੱਗ ਪਿਆ ਸੀ। ਤੇ ਉਸ ਦਿਨ ਮੇਰੇ ਯਾਦ ਹੈ ਜਦੋਂ ਬਨੂੜ ਲੰਘੇ ਨਾ ਅਸੀਂ। ਅੱਛਾ। ਬਨੂੜ ਤੋਂ ਇੱਧਰ ਲਾਂਡਰਾ ਵੱਲ ਨੂੰ ਆ ਗਏ। ਠੀਕ ਹੈ ਬਾਈ। ਤਾਂ ਮੈਨੂੰ ਆਪਣਾ ਹਾਰਫ ਨੇ ਬੋਲਿਆ, ਸਹਿਸ ਬਾਈ, ਕਹਿੰਦਾ ਯਾਰ ਬਾਈ ਹੁਣ ਤਾਂ ਇਹ ਲੱਗਦਾ ਪੇਚਾ ਜਿਹਾ ਪੈ ਗਿਆ ਯਾਰ, ਵੀ ਅੜ ਗਏ ਲੋਕ। ਹਾਂ,
ਤਾਂ ਮੈਂ ਵੀ ਹੱਸ ਜੇ ਪਿਆ, ਮੈਂ ਕਿਹਾ ਯਾਰ ਹਾਂ। ਬਸ ਜਾਣ ਸਾਰੀ ਨੇ ਮੈਨੂੰ ਫੋਨ ਕੀਤਾ, ਕਹਿੰਦਾ ਬਾਈ ਯਾਰ ਲਾਈਨ ਇਹ ਗੀਤ ਹੈ ਯਾਰ, ਇਹ ਪੇਚਾ ਪੈ ਗਿਆ ਸੈਂਟਰ ਨਾਲ। ਠੀਕ ਹੈ। ਇੱਕ ਆਪਣੇ ਲੋਕਾਂ ਦੀ ਤਬੀਅਤ ਆ, ਜਿਹੜੇ ਆਪਾਂ ਪਿੰਡਾਂ ਵਾਲੇ ਲੋਕ ਆ ਨਾ, ਪੰਜਾਬ ਵਾਲੇ, ਹਾਂਜੀ ਹਾਂਜੀ, ਸਾਨੂੰ ਪੇਚਾ ਲਫ਼ਜ਼ ਵਧੀਆ ਲੱਗਦਾ। ਹਾਂ ਹਾਂ ਬਿਲਕੁਲ, ਪੇਚਾ ਵਧੀਆ ਲੱਗਦਾ। ਜਦੋਂ ਉਹਨੇ ਗੀਤ ਲਿਖਿਆ ਉਹ, ਤਾਂ ਅਸੀਂ ਤਾਂ ਗਾ ਤਾਂ ਹੋ ਸਹਿਜ ਸੁਭਾਅ ਉਦਾਂ ਹੀ, ਪਰ ਜਿਸ ਦਿਨ ਆਪਾਂ 26 ਨੂੰ ਗਏ ਆ ਆਪਣਾ ਦਿੱਲੀ ਨੂੰ ਤੁਰੇ ਆ, ਬਿਲਕੁਲ ਉਧਰੋਂ ਖਨੌਰੀ ਵਾਲੇ ਪਾਸਿਓਂ, ਤਾਂ ਹਾਂ ਬਿਲਕੁਲ, ਤਾਂ ਉੱਥੇ ਅਸੀਂ ਜਦੋਂ ਮੈਂ ਤੇ ਹਾਰਫ ਗੱਲ ਹੋਣੀ ਸਾਰੇ ਅਸੀਂ ਇਕੱਠੇ ਸੀ, ਅਸੀਂ ਤੜਕੇ ਤੋਂ ਗਏ ਉੱਥੇ। ਜੇ ਪਹਿਲੇ ਦਿਨ ਜਦੋਂ ਇਕੱਠ ਹੋਇਆ ਤਾਂ ਉੱਥੇ ਦੇਖਿਆ ਯਾਰ ਜਿਹੜਾ ਟਰੈਕਟਰ ਲੰਘਿਆ ਜਾਇਆ ਕਰੇ ਕੋਲੋਂ ਪੇਚਾ ਪੈ ਗਿਆ ਸੈਂਟਰ ਨਾਲ। ਹਾਂਜੀ ਇਦਾਂ ਹੀ ਹੋਈ। ਉੱਥੋਂ ਜਦੋਂ ਚੱਲੇ ਦਿੱਲੀ ਨੂੰ ਤਾਂ ਫੇਰ ਤਾਂ ਐਂ ਲੱਗਿਆ, ਮੈਂ ਯਾਰ ਤਾਂ ਬੁਖਾਰ ਚੜ ਗਿਆ ਲੋਕਾਂ ਨੂੰ ਇਸ ਲਈ। ਸੋ ਇਹ ਸਭ ਮਹਾਰਾਜ ਦੀ ਖੇਡ ਸੀ। ਤੇ ਮੈਨੂੰ ਲੱਗਦਾ ਬਹੁਤ ਭਰਾਵਾਂ ਨੇ ਇਹ ਗੱਲ ਆਖੀ ਹੈ ਮੋਰਚਾ ਦੌਰਾਨ ਕਿ ਬਈ ਯਾਰ ਵੀ ਸਾਨੂੰ ਇਹ ਗੀਤ ਖਿੱਚ ਕੇ ਲਿਆ। ਤਾਂ ਕਲਾ ਤੇ ਪਹਿਲਾਂ ਵੀ ਬਹੁਤ ਯਕੀਨ ਸੀ ਪ੍ਰਵੀਨ ਬਾਈ ਜੀ ਕਿ ਕਲਾ ਬਹੁਤ ਦਰੁਸਤ ਚੀਜ਼ ਹੈ, ਡਿੱਗਰ ਕਾਨਸੈਪਟ ਹੈ, ਬਹੁਤ ਵੱਡਾ, ਇਹਨੂੰ ਸਾਂਭ ਕੇ ਰੱਖਣ ਦੀ ਲੋੜ ਆ। ਪਰ ਜਦੋਂ ਆ ਮੋਰਚੇ 'ਚ ਜਦੋਂ ਬਹੁਤ ਕਲਾਕਾਰਾਂ ਨੇ ਗੀਤ ਗਾਏ ਨਾ, ਤੇ ਜਾਣੀ ਪਹਿਲਾਂ ਕਈ ਵਾਰੀ ਮੈਨੂੰ ਪੋਲੀਟੀਸ਼ੀਅਨ ਕਹਿ ਦਿੰਦੇ ਸੀ ਜੇ ਪੰਜਾਬ ਬਦਲਣਾ ਨਾ ਕੰਵਰ ਸਿਆਂ ਤਾਂ ਫਿਰ ਪੋਲੀਟਿਕਸ 'ਚ ਆਉਣਾ ਪੈਣਾ। ਹਾਂਜੀ ਹੁਣ ਬੜਾ ਵਧੀਆ ਜਵਾਬ ਦਿੱਤਾ ਮਹਾਰਾਜ ਨੇ ਮੈਨੂੰ। ਅੱਛਾ ਕਿ ਜੇ ਕਲਾ ਮੋਰਚੇ ਨੂੰ ਜਿਤਾ ਸਕਦੀ ਹੈ ਇੱਥੋਂ ਨਹੀਂ, ਚਲੋ ਐਂ ਵੀ ਇੱਕ ਕੰਟਰੀਬਿਊਸ਼ਨ ਸੀ ਤਾਂ ਬਹੁਤ ਸਾਰੀਆਂ ਜਥੇਬੰਦੀਆਂ ਦਾ ਰੋਲ ਸੀ, ਸੋਸ਼ਲ ਵਰਕਰ ਬੰਦਿਆਂ ਦਾ ਰੋਲ ਸੀ, ਧਾਰਮਿਕ ਥਾਵਾਂ ਦੇ ਗੁਰੂ ਘਰਾਂ ਦੇ ਸੇਵਾਦਾਰਾਂ ਦਾ ਰੋਲ ਸੀ, ਬਹੁਤਿਆਂ ਦਾ ਰੋਲ ਸੀ, ਕਿਸਾਨਾਂ ਦਾ, ਮਜ਼ਦੂਰਾਂ ਦਾ, ਮਾਵਾਂ ਦਾ, ਭੈਣਾਂ। ਪਰ ਲੱਗਦਾ ਸੀ ਜਿਵੇਂ 100-125 ਗੀਤ ਗਾਇਆ ਕਲਾਕਾਰਾਂ ਨੇ ਬਹੁਤ, ਤਾਂ ਉਹਦੇ ਨਾਲ ਇੰਨਾ ਕੁ ਬੂਸਟ ਵੱਜਿਆ। ਜਿਹੜੇ ਸਾਡੇ ਯੰਗਸਟਰ ਭੈਣ ਭਰਾ ਸੀ ਉਹਨਾਂ ਨੇ ਉਸ ਚੀਜ਼ ਨੂੰ ਇੰਜੋਏ ਵੀ ਕੀਤਾ ਤੇ ਉਹਦੇ ਤੇ ਇਲਮ ਵੀ ਕਰਕੇ ਤੇ ਮੋਰਚੇ 'ਚ ਗਏ। ਸੋ ਉੱਥੋਂ ਇਹ ਚੀਜ਼ ਪ੍ਰੈਕਟੀਕਲੀ ਦੇਖਣ ਨੂੰ ਮਿਲੀ ਕਿ ਕਲਾ ਦਾ ਕੀ ਰੋਲ ਹੈ ਔਰ ਕਲਾ ਦੀ ਪਾਵਰ ਕੀ ਹੈ। ਨਹੀਂ ਇੱਕ ਨਾ ਉਹ ਆਮਿਰ ਖਾਨ ਨੇ ਵੈਸੇ ਬਾਲੀਵੁੱਡ ਅਦਾਕਾਰ ਹੈ ਨਾ, ਇੱਕ ਉਹਨਾਂ ਦਾ ਬੜਾ ਡਾਇਲੋਗ ਹੈ, ਮੈਨੂੰ ਛੋਟੇ ਹੁੰਦਾ ਮੈਨੂੰ ਯਾਦ ਹੈ ਚੰਗੀ ਤਰ੍ਹਾਂ, ਉਹ ਕਹਿੰਦਾ ਬਾਤ ਦਿਲ ਪੇ ਲੱਗਣੀ ਚਾਹੀਏ, ਦਿਲ ਪੇ ਲੱਗੇਗੀ ਨਾ ਤभी ਬਾਤ ਬਣੇਗੀ। ਮੇਰਾ ਖਿਆਲ ਉਹ ਵੀ ਵੱਜ ਗਿਆ ਦਿਲ ਤੇ, ਗਾਣਾ ਵੱਜ ਗਿਆ ਸੀ ਬਾਈ ਹਨਾ। ਜਾਂ ਫਸਲਾਂ ਦੇ ਫੈਸਲੇ ਕਿਸਾਨ ਕਰੂਗਾ ਹਨਾ, ਉਹ ਗੀਤ ਵੀ ਬਹੁਤ, ਜਾਂ ਬਾਵੇ ਵਾਲਾ ਗੀਤ ਬਹੁਤ ਚੱਲਿਆ ਸੀ ਇੱਕ ਉਹ, ਤੇ ਉਹ ਜਿਹੜੇ ਵੀ ਦਿੱਲੀ ਵਿੱਚ ਬਾਤ ਨੇ ਕਸ਼ਹਿਰੇ ਸੁੱਕਣੇ, ਉਹ ਨਾ ਬਹੁਤ ਚੱਲਿਆ ਸੀ, ਗੀਤ ਬਹੁਤ ਚੱਲਿਆ ਸੀ। ਹਾਂ ਬਿਲ ਬਹੁਤ ਸੋਹਣੇ ਸ਼ਾਨਦਾਰ ਗੀਤ ਆਏ ਬਾਈ, ਬਹੁਤ ਚੰਗਾ ਲੱਗਿਆ ਵੀ, ਅਗਰੈਸਿਵ ਵੀ ਸੀ। ਔਰ ਪੰਜਾਬੀ ਸੰਗੀਤ ਦਾ ਵੀ ਇੱਕ ਸੁਨਹਿਰਾ ਦੌਰ ਕਹਿ ਸਕਦੇ ਹਾਂ। ਬਿਲਕੁਲ ਬਾਈ, ਮਤਲਬ ਨਗੇਸ਼ ਤੋਂ ਉਹ ਚੀਜ਼ਾਂ ਤੋਂ ਅਸੀਂ ਫੁਕਰੇ ਪੰਥੀਆਂ ਤੋਂ ਉੱਪਰ ਉੱਠ ਕੇ ਸਾਰਿਆਂ ਨੂੰ ਅਸੀਂ ਵਿਰਸੇ ਵੱਲ ਨੂੰ ਤੁਰੇ ਤੇ ਲੋਕਾਂ ਨੇ ਐਪਰੀਸ਼ੀਏਟ ਬੜਾ ਕੀਤਾ। ਇੱਕ ਨਾ ਇੱਥੇ ਚੀਜ਼ ਤਾਂ ਜ਼ਰੂਰ ਜਾਣੀ, ਹਾਂਜੀ ਸ਼ਿਕਵਾ ਹੁਣ ਆਪਣੇ ਨੂੰ ਤਾਂ ਹੁਣ ਮੈਂ ਕੀ ਕਰਾਂ, ਸਾਰੇ ਆਪਦੇ ਹੀ ਨੇ। ਹਾਂਜੀ ਪਰ ਇਹ ਮਹਾਰਾਜ ਨੂੰ ਜਾਣੀ ਜ਼ਰੂਰ ਇਹ ਗੱਲ ਜਦੋਂ ਵੀ ਐ ਤੇਰਾ ਅੱਗਾ ਭਰਾ ਕੋਈ ਗੱਲ ਕਰਦਾ ਨਾ, ਉਦੋਂ ਕਹਿਣ ਨੂੰ ਜੀ ਕਰਦਾ ਹੁੰਦਾ ਵੀ ਯਾਰ ਕਲਾਕਾਰ ਭਰਾ ਨਾ ਸਾਰੇ, ਮੈਂ ਬਹੁਤ ਪਿਆਰ ਕਰਦਾ ਇਸ ਇੰਡਸਟਰੀ ਨੂੰ, ਸਾਰੇ ਮੇਰੇ ਆਪਣੇ ਨੇ ਤੇ ਸਾਰੇ ਮਹਾਰਾਜ ਦੀ ਰਜ਼ਾ ਦੇ ਮੁਤਾਬਿਕ ਤੁਹਾਡਾ ਚੰਗਾ ਇਤਫਾਕ ਹੈ, ਸਭ ਨੂੰ ਨਾਂ ਦਿੱਤਾ ਮਹਾਰਾਜ ਨੇ, ਕਿਸੇ ਵੀ ਜਨਰ 'ਚ ਦਿੱਤਾ ਹੈ। ਪਰ ਬਸ ਉਹ ਸਮੇਂ ਨੂੰ ਨਾ ਭੁੱਲਣ ਸਾਡੇ ਕਲਾਕਾਰ, ਜੇ ਉਸ ਵੇਲੇ ਨੂੰ ਇੰਨੇ ਮਿਲੀਅਨਸ ਆਫ ਵੀਵਰ ਮਿਲ ਸਕਦੇ ਆ ਨਾ ਜੀ ਆਹ ਸੋਸ਼ਲ ਸਾਈਟਾਂ ਤੇ, ਤਾਂ ਯਾਰ ਅਸੀਂ ਇਹ ਗੱਲਾਂ ਬੋਲਣੋਂ ਹਟ ਜਾਈਏ ਵੀ ਲੋਕ ਤਾਂ ਜੀ ਸੁਣਦੇ ਨਹੀਂ, ਲੋਕ ਸੁਣਦੇ ਆ ਬਾਈ, ਪੰਜਾਬ ਵਾਲੇ ਸੁਣਦੇ ਆ ਤੇ ਜਿਸ ਤਰ੍ਹਾਂ ਦੇ ਗੀਤ ਹੁਣ ਨਹੀਂ ਤੁਸੀਂ ਸ਼ਿਕਵਾ ਕਰ ਸਕਦੇ। ਹਾਂ ਨਹੀਂ ਤਾਂ ਸੋ ਇਹ ਜ਼ਰੂਰ ਬੇਨਤੀ ਕਰਦਾ ਹੁੰਦਾ ਕਿ ਯਾਰ ਕਿ ਮੁੜ ਕੇ ਉੱਥੇ ਆਓ ਯਾਰ ਹਨਾ, ਉਹ ਬੋੜਾ ਵਰਗੇ ਗੀਤ ਗਾਓ। ਉਦੋਂ ਦੇਖ ਲਓ ਸਾਰਾ ਪੰਜਾਬ ਇਸ ਰੰਗ 'ਚ ਰੰਗਿਆ ਪਿਆ ਸੀ, ਸਾਰੇ ਕਿਸੇ ਨੇ ਹੋਰ ਕੋਈ ਕੰਟੈਂਟ ਤੇ ਕੰਮ ਹੀ ਨਹੀਂ ਕੀਤਾ, ਕਿਸਾਨੀ ਦੇ ਗੀਤ ਗਾਏ ਔਰ ਖੂਬ ਚੱਲੇ ਉਹ। ਔਰ ਪੰਜਾਬ ਦੇ ਲੋਕਾਂ ਦੇ ਦਿਲ ਬਹੁਤ ਵੱਡੇ ਆ, ਇਹਨਾਂ ਨੂੰ ਤਾਂ ਥੋੜਾ ਜਿਹਾ ਯਾਦ ਕਰਾਉਣ ਦੀ ਲੋੜ ਹੈ ਕਿ ਆ ਵੀ ਪਿਆ, ਹਰੀ ਸਿੰਘ ਨਲੂਆ ਵੀ ਹੈ, ਬਾਬਾ ਦੀਪ ਸਿੰਘ ਵੀ ਹੈ, ਬਾਬਾ ਬੰਦਾ ਬਹਾਦਰ ਵੀ ਹੈ, ਤਾਂ ਬਹੁਤ ਇੱਥੇ ਬਹੁਤ ਕੁਛ ਹੈ, ਇੱਥੇ ਭਾਈਵਾਲਤਾ ਵੀ ਹੈ, ਇੱਥੇ ਧਰਮਾਂ ਦੀ ਸਾਂਝ ਵੀ ਹੈਗੀ ਹੈ। ਸੋ ਉਹ ਜੇ ਸਾਰੇ ਗੀਤ ਗਾਏ ਜਾਣ ਨਾ ਸਾਡੇ ਗਵਈਆਂ ਪੱਖੋਂ, ਤਾਂ ਫਿਰ ਅੰਦੋਲਨ ਵਾਂਗੂ ਮੈਨੂੰ ਲੱਗਦਾ ਕਿ ਪੰਜਾਬ ਨੂੰ ਸੋਹਣਾ ਬਣਾਉਣ 'ਚ ਹੋਰ ਵੀ ਯੋਗਦਾਨ ਪੈ ਸਕਦਾ ਕਲਾਕਾਰਾਂ ਦਾ। ਹਾਂ ਬਿਲਕੁਲ ਬਿਲਕੁਲ, ਇਹ ਚੀਜ਼ਾਂ ਸਾਨੂੰ ਸ਼ਾਨਦਾਰ ਬਣਾਉਂਦੀਆਂ ਨੇ। ਅੱਛਾ ਬਈ ਤੁਸੀਂ ਵਿੱਚ ਜ਼ਿਕਰ ਕੀਤਾ ਸੀਗਾ ਗੱਲਬਾਤ ਦੇ ਵਿੱਚ ਵੀ ਕਹਿੰਦੇ ਸੀਗੇ ਵੀ ਪੋਲੀਟਿਕਸ ਦੇ ਵਿੱਚ ਆਉਣਾ ਪਊਗਾ ਕਨਵਰ ਗਰੇਵਾਲ ਨੂੰ, ਹਨਾ ਹੈ ਕੋਈ ਇਰਾਦਾ ਕਦੇ ਇਨ ਫਿਊਚਰ, ਕਦੇ ਭਵਿੱਖ ਦੇ ਵਿੱਚ ਵੀ ਆ ਜਾਈਏ ਇੱਧਰ ਨੂੰ? ਮੈਨੂੰ ਲੱਗਦਾ ਵੀ ਇਸ ਵਾਰੀ ਜੇ ਮੇਰੇ ਅੰਦਰ ਹੁੰਦਾ ਨਾ ਇਹ ਮਹਾਰਾਜਾ ਨਹੀਂ, ਹਾਂਜੀ, ਤਾਂ ਇਸ ਵਾਰੀ ਤਾਂ ਫਿਰ ਸਾਰਿਆਂ ਵੱਲੋਂ ਹੀ ਕਾਲ ਸੀ ਮੈਨੂੰ, ਕੋਈ ਪਾਰਟੀ ਇਹੋ ਜਿਹੀ ਹੈ ਨਹੀਂ ਸੀ ਜਿਹਨਾਂ ਵੱਲੋਂ ਨਹੀਂ ਕਾਲ ਸੀ। ਅੱਛਾ, ਸੋ ਮੈਨੂੰ ਲੱਗਦਾ ਵੀ ਮੋਰਚੇ ਦੇ 6 ਮਹੀਨਿਆਂ ਦੇ ਅੱਧ ਜਿਹੇ ਜਾਣੀ ਬਹੁਤ ਸਾਰੇ ਭਰਾਵਾਂ ਨੇ ਮਿਲਣਾ ਸ਼ੁਰੂ ਕਰਤਾ ਸੀ ਮੈਨੂੰ ਕਿ ਆ। ਅੱਛਾ, ਪਰ ਮੇਰਾ ਕੰਮ ਥੋੜ੍ਹਾ ਜਿਹਾ ਬਾਈ ਯਾਰ ਹਨਾ, ਮੈਂ ਤਾਂ ਹੱਸ ਕੇ ਕਹਿ ਦਿੰਦਾ ਸੀ, ਉਮਰ 'ਚ ਸਾਰੇ ਵੱਡੇ ਸੀ ਮੈਥੋਂ, ਕਿਸੇ ਨੂੰ ਵੱਡਾ ਬਾਈ ਕਹਿ ਦਿੰਦਾ ਸੀ, ਕਿਸੇ ਨੂੰ ਬਾਪੂ ਜੀ ਕਹਿ ਦਿੰਦਾ ਸੀ ਵੀ ਵੱਡੇ ਬਾਈ ਮੈਂ ਤਾਂ ਇਸ ਜਨਮ 'ਚ ਤਾਂ ਨੱਚਣੀ ਹੈ ਮੈਂ। ਠੀਕ ਹੈ ਠੀਕ ਹੈ, ਕਿਆ ਬਾਤ ਹੈ, ਨੱਚ ਕੇ ਜਾਊਂਗਾ। ਬਿਲਕੁਲ ਬਿਲਕੁਲ ਨੱਚਣਾ ਹੀ ਹੈ,
ਗੱਲਾਂ ਬਾਤਾਂ ਬਾਈ ਹੋਰਾਂ ਨਾਲ ਜਾਰੀ ਨੇ ਤੇ ਕਨਵਰ ਗਰੇਵਾਲ ਸਾਡੇ ਪੰਜਾਬੀ ਰੇਡੀਓ USA ਦੇ ਸਟੂਡੀਓ ਪਹੁੰਚੇ ਨੇ। ਆਪਾਂ ਗੱਲਾਂ ਬਾਤਾਂ ਉਹਨਾਂ ਦੇ ਨਾਲ ਲਗਾਤਾਰ ਕਰ ਰਹੇ ਹਾਂ ਔਰ ਕਈ ਹੋਰ ਵੀ ਗੱਲਾਂ ਬਾਤਾਂ ਜ਼ਰੂਰ ਕਰਾਂਗੇ। ਪਰ ਕਲਾਕਾਰਾਂ ਦੀ ਗੱਲ ਚੱਲੀਏ ਤੇ ਕਲਾਕਾਰ ਇੱਕ ਉਹ ਨੇ ਜਿਹੜੇ ਕਹਿੰਦੇ ਵੀ ਨੱਚ ਕੇ ਹੀ ਵਿਅਕਤੀ ਦਾ ਜਨਮ ਟਪਾਉਣਾ, ਤੇ ਪਰ ਇੱਕ ਅੱਜ ਉਹ ਵੀ ਕਲਾਕਾਰ ਨੇ ਰਹੇ ਨੇ ਜਿਹੜੇ ਅੱਜ ਪੰਜਾਬ ਦੀ ਗੱਦੀ ਤੇ ਬਿਰਾਜਮਾਨ ਨੇ, ਭਗਵੰਤ ਮਾਨ ਜੀ। ਬਈ ਕਲਾਕਾਰਾਂ ਦੀ ਇੰਡਸਟਰੀ ਚ ਮਾਨ ਸਾਹਿਬ ਗਏ ਨੇ, ਹਨਾ। ਤੇ ਵੈਸੇ ਸ਼ੁਰੂਆਤੀ ਝਟਕੇ ਲੱਗੇ, ਪਹਿਲਾਂ ਲਹਿਰਾ ਗਾਗਾ ਤੋਂ ਚੋਣ ਲੜੀ ਸੀ ਬਾਈ ਹੋਰਾਂ ਨੇ, ਤੇ ਹਾਰ ਗਏ ਸੀਗੇ। ਉਸ ਤੋਂ ਬਾਅਦ MP ਬਣ ਗਏ, ਫਿਰ MP ਬਣ ਗਏ, ਫਿਰ ਹੁਣ ਮੁੱਖ ਮੰਤਰੀ ਬਣ ਗਏ। ਕਿੰਨਾ ਕੁ ਰਾਬਤਾ ਮਾਨ ਬਾਈ ਨਾਲ ਤੁਹਾਡਾ? ਮੈਂ ਜ਼ਿੰਦਗੀ ਚ ਕਦੇ ਨਹੀਂ ਮਿਲਿਆ ਬਾਈ ਹੋਰਾਂ ਨੂੰ। ਅੱਛਾ। ਤੇ ਪਰ ਚੰਗਾ ਲੱਗਿਆ। ਅੱਛਾ। ਜਦੋਂ ਬਾਈ ਹੁਣੀ ਆ ਹੁਣ CM ਬਣੇ ਆ ਤਾਂ ਬੜਾ ਵਧੀਆ ਲੱਗਿਆ, ਕਿਉਂਕਿ ਜਿਹੜਾ 10 ਸਾਲ ਦਾ ਪਿਛਲਾ ਸਫ਼ਰ ਸੀ MP ਟਾਈਮ ਦਾ, ਦੋਨੇ ਵਾਰ ਦੇ ਪਲਾਨ ਸੀ ਉਦੋਂ ਸੁਣਦੇ ਸੀ ਕਿ ਬਾਈ ਭਗਵੰਤ ਹੋਣੀ ਇਮਾਨਦਾਰ ਬੰਦੇ ਹੈ। ਤੇ ਜਿਹੜਾ ਉਹ ਸਾਰੇ ਹੁਣ ਤਾਂ ਪਿੰਡਾਂ ਵਾਲਿਆਂ ਨੂੰ ਵੀ ਦੱਸਦਾ ਨਾ ਬਾਈ ਨੇ, ਬਜ਼ੁਰਗ ਵੀ ਦੱਸ ਦਿੰਦੇ ਸੀ, ਉਹ ਕਮਰ ਪੁੱਤ 5 ਕਰੋੜ ਮਿਲਦਾ ਹੈ MP ਨੂੰ। ਸਹੀ ਗੱਲ ਹੈ। ਤਾਂ ਇਹ ਤਾਂ ਪੱਲਿਓਂ ਲਾ ਦਿੰਦਾ, ਇਹਨੂੰ ਤਾਂ ਪੱਲਿਓਂ ਵੀ ਲਾਤੇ। 25 ਕਰੋੜ ਚ ਇਹਨੇ ਨਹੀਂ ਪੰਜੀ ਵੀ ਖਾਦੀ। ਜਦੋਂ ਗਰਾਊਂਡ ਤੇ ਪਿੰਡ ਬੰਦਾ ਇਹੀ ਗੱਲ ਬੋਲਣ ਲੱਗ ਜੇ ਔਰ ਮਹਾਰਾਜ ਉਸ ਤੋਂ ਬਾਅਦ ਕੋਈ CM ਦੇ ਤਖਤ ਤੇ ਬਾਹ ਦੇ, ਤਾਂ ਮੈਨੂੰ ਲੱਗਦਾ ਇੱਕ ਆਸ ਵੱਜਦੀ ਹੈ ਲੋਕਾਂ ਦੀ। ਬਾਕੀ ਜਿਹੜੇ ਹੁਣ 20 ਦਿਨਾਂ ਚ 20 ਤਾਂ ਹਜੇ ਮੈਨੂੰ ਹੋਈ ਨਹੀਂ ਹੋਏ ਜਦ ਆਪਾਂ ਗੱਲ ਕਰ ਰਹੇ ਨਹੀਂ ਹੋਈ। ਸੋ 20 ਦਿਨਾਂ ਚ ਹੀ ਮੈਨੂੰ ਲੱਗਦਾ ਤੇ ਚੰਗਾ ਇੱਕ ਵਾਰੀ ਤੁਰ ਪਿਆ ਗੱਡਾ। ਅੱਛਾ ਬਈ, ਤੁਸੀਂ ਤਾਂ ਸਫ਼ਰ 'ਚ ਹੋਵੋਗੇ ਮੇਰੇ ਖਿਆਲ ਦੇ ਨਾਲ। ਮਸਲਾ ਇੱਕ ਹੋਰ ਵੱਡਾ ਹੋਇਆ ਪਿਆ ਚੰਡੀਗੜ੍ਹ ਵਾਲਾ। ਚੰਡੀਗੜ੍ਹ ਬਾਬਤ ਵੀ ਚੰਗੀ ਲਾਮਬੰਦੀ ਹੋ ਰਹੀ ਹੈ ਔਰ ਪੰਜਾਬ ਸਰਕਾਰ ਨੇ ਵੀ ਕਿਹਾ ਵੀ ਅਸੀਂ ਮਤਾ ਪਾਤਾ ਵਿਧਾਨ ਸਭਾ, ਜਦੋਂ ਤੁਸੀਂ ਸ਼ਾਇਦ ਏਅਰ ਟਰੈਵਲ ਦੇ ਵਿੱਚ ਹੋਵੋਗੇ, ਮਤਾ ਪਾਤਾ। ਇਹਨੂੰ ਕਿਵੇਂ ਦੇਖਦੇ ਹੋ? ਹਾਂ ਬਾਈ, ਅਸਲ 'ਚ ਜਿਹੜਾ ਤੁਹਾਡਾ ਸਵਾਲ ਸੀ ਨਾ ਉਹ, ਕਿ ਜਦੋਂ ਮੋਰਚਾ ਫਤਿਹ ਹੋਇਆ ਸੀ ਤਾਂ ਤੁਸੀਂ ਕੀ ਸੋਚਿਆ, ਸਕੂਨ ਮਿਲਿਆ? ਹਾਂ ਬਿਲਕੁਲ ਠੀਕ ਹੈ। ਸਕੂਨ ਤਾਂ ਦੇਖ, ਆਪਾਂ ਉਸ ਧਰਤੀ ਵਾਲੇ ਆ ਕਿ ਆਪਾਂ ਰਜ਼ਾ ਵਾਲੇ ਹੀ ਆ, ਆਪਾਂ ਤਾਂ ਭਾਣੇ 'ਚ ਰਹਿਣ ਵਾਲੇ ਹੀ ਆ। ਸਹੀ ਹੈ। ਤੇ ਸਰਕਾਰ ਵੀ ਪਰ ਸੱਤਾ ਦੀ ਵਧੀਕੀ ਨਹੀਂ ਸਾਥੋਂ ਕਿਸੇ ਦੀ ਵੀ ਬਣ ਜਾਂਦੀ ਸਰਕਾਰ ਐਤਕੀ, ਆਪਾਂ ਫਿਰ ਵੀ ਅਰਦਾਸ ਹੀ ਕਰਨੀ ਸੀ, ਸਾਰਿਆਂ ਲਈ ਅਰਦਾਸ ਕਰਨੀ ਸੀ, ਕਿਉਂਕਿ ਲੋਕ ਹੀ ਇਹੋ ਜਿਹੇ, ਫਲਸਫਾ ਹੀ ਇਹੋ ਜਿਹਾ ਪੰਜਾਬ ਦਾ। ਪਰ ਜਿਹੜੀਆਂ ਆਹ ਗੱਲਾਂ ਨੇ ਨਾ, ਉਦੋਂ ਆਹੀ ਸੀ ਕਿ ਯਾਰ ਵੀ ਕੀ ਸਾਡੇ ਲੋਕ ਹੁਣ ਲਗਾਤਾਰ ਲੜਨਗੇ। ਮੈਨੂੰ ਮੇਰੇ ਯਾਦ ਆ, ਮੈਂ ਉਦੋਂ ਸਟੂਡੀਓ ਚੱਲਿਆ ਸੀ, ਐਲਬਮ ਰਿਲੀਜ਼ ਹੋ ਰਹੀ ਆ ਹੁਣ ਥੋੜੇ ਟਾਈਮ ਤੱਕ, ਤਾਂ ਉਹਦੀ ਡਬਿੰਗ ਕਰਦਾ ਫਿਰਦਾ ਸੀ ਮੈਂ ਉਦੋਂ। ਤਾਂ ਗਲਬ ਦਾ ਫੋਨ ਆਇਆ ਸੀ ਮੈਨੂੰ, ਕਹਿੰਦਾ ਬਾਈ ਖੁਸ਼ਖਬਰੀ ਹੈ ਇੱਕ। ਮੈਂ ਕਿਹਾ ਜਹਾਂ ਗੁਰਪੁਰਬ ਹੈ ਬਾਬਾ ਜੀ ਦਾ, ਖੁਸ਼ਖਬਰੀ ਤਾਂ ਹੈਗੀ ਹੈ। ਨਹੀਂ, ਕਹਿੰਦਾ ਇੱਕ ਹੋਰ ਹੈ। ਜਦੋਂ ਉਹਨੇ ਇੱਕ ਹੋਰ ਆਖੀ ਸੀ ਤਾਂ ਮੈਨੂੰ ਪਤਾ ਲੱਗ ਗਿਆ, ਮੈਂ ਇਹਦਾ ਮਤਲਬ ਕੁਛ, ਕਹਿੰਦਾ ਵੀ ਪ੍ਰਾਈਮ ਮਿਨਿਸਟਰ ਸਾਹਿਬ ਬੋਲੀ ਜਾਂਦੇ ਆ। ਤਾਂ ਬਸ ਉਹ ਇਹੀ ਹੈ ਕਿ ਲਗਾਤਾਰਤਾ ਕੀ ਅਸੀਂ ਕੰਟੀਨਿਊ, ਉਹ ਜਿਹੜੀ ਅੰਦਰ ਇੱਕ ਚਿਣਕ ਲੱਗੀ ਹੈ ਹੁਣ ਲੋਕਾਂ ਤੇ। ਸਪੀਚਾਂ 'ਚ ਕਹਿ ਦੇਣਾ ਤਾਂ ਬਹੁਤ ਸੌਖਾ ਜਿਹਾ ਕੰਮ ਹੈ। ਮੈਂ ਹੁਣ ਬੋਲ ਦਿੰਦਾ ਬਹੁਤ ਚੜ੍ਹਦੀ ਕਲਾ ਵਾਲੇ ਲਫ਼ਜ਼, ਕਿਆ ਕਰ ਦਾਂਗੇ, ਇਹ ਕਰ ਦਾਂਗੇ, ਉਹ ਕਰ ਦਾਂਗੇ, ਪਰ ਉਹਦੇ ਲਈ ਇਹ ਹੈ ਕਿ ਤੁਹਾਡੀ ਤਬੀਅਤ, ਤੁਹਾਡਾ ਥਾਟ ਪ੍ਰੋਸੈਸ, ਤੁਹਾਡਾ ਸਾਰਾ ਦਿਨ ਦਾ ਸਕੈਜੂਅਲ ਕੀ ਹੈ, ਕਿਸ ਤਰ੍ਹਾਂ ਦੇ ਲੋਕਾਂ 'ਚ ਬਹਿਣ ਲੱਗ ਗਏ ਹੁਣ ਤੁਸੀਂ, ਤੁਹਾਡੇ ਡਾਇਲੋਗ ਚੇਂਜ ਹੋਏ ਆ ਕਿ ਤੁਸੀਂ ਪਹਿਲਾਂ ਵਾਂਗੂ ਉੱਦਾਂ ਹੀ ਗੱਲਾਂ ਕਰਦੇ ਹੋ। ਸੋ ਮੈਨੂੰ ਲੱਗਦਾ ਕਿ ਜਿਹੜਾ 1.25 ਸਾਲ ਸੀ ਤਾਂ ਉਸ ਲੈਵਲ ਤੇ ਜਾ ਕੇ ਤਾਂ ਨਹੀਂ ਐਜੂਕੇਟ ਹੋ ਸਕੇ ਅਸੀਂ, ਟੂ ਬੀ ਵੈਰੀ ਓਨੈਸਟਲੀ, ਪਰ ਫਿਰ ਵੀ ਜ਼ਮਾਤ ਤਾਂ ਲੱਗੀ ਹੈ। 1.25 ਸਾਲ ਅਸੀਂ, ਮੈਂ ਪਰਸਨਲੀ ਆਪਦੀ ਗੱਲ ਕਰਾਂ ਤਾਂ ਮੈਂ ਬਹੁਤ ਕੁਛ ਸਿੱਖਿਆ, ਬਹੁਤ ਕੁਛ ਪੜ੍ਹਿਆ ਉੱਥੇ, ਜਾਣੀ ਵਿਜ਼ੂਅਲੀ ਪੜ੍ਹਿਆ, ਫਿਲਮ ਸਾਹਮਣੇ ਚੱਲਦੀ ਸੀ, ਸੀਨ ਦੇਖ ਕੇ ਪੜ੍ਹਿਆ। ਸੋ ਮੈਨੂੰ ਲੱਗਦਾ ਕਿ ਉਹ ਲਗਾਤਾਰਤਾ, ਜਿਹੜਾ ਵੀ ਡਿਪਾਰਟਮੈਂਟ ਹੈ, ਹੁਣ ਮੈਨੂੰ ਕੱਲ ਨੂੰ ਕੋਈ ਲਾਂਭਾ ਦੇਵੇ ਕਿ ਤੂੰ ਹੁਣ ਫੇਰ ਸੜਕਾਂ ਤੇ ਤੁਰਿਆ ਫਿਰ, ਮੈਨੂੰ ਲੱਗਦਾ ਕਿ ਇੱਕ ਮੇਰੇ ਕੋਲ ਬਹੁਤ ਸੋਹਣਾ ਪਲੇਟਫਾਰਮ ਦਿੱਤਾ ਰੱਬ ਨੇ, ਗੀਤਾਂ ਵਾਲਾ। ਇਹ ਕੋਈ ਛੋਟਾ ਜਿਹਾ ਕੰਮ ਨਹੀਂ। ਕਈ ਸੱਜਣ ਮੈਨੂੰ ਕਹਿ ਦਿੰਦੇ ਇਹ ਤਾਂ ਗੀਤਾਂ ਜੋਗੇ ਹੀ ਨੇ। ਗੀਤਾਂ ਜੋਗੇ ਨਹੀਂ, ਗੀਤਾਂ 'ਚ ਬੜੀ ਪਾਵਰ ਹੈ। ਜੇ ਸਾਰੇ ਡਿਪਾਰਟਮੈਂਟ ਆਪਦੇ ਕੰਮਾਂ 'ਚ ਆ ਜਾਣ। ਹਾਂ, ਕਦੇ ਕਦੇ ਵੇਲਾ ਬਣਦਾ ਹੁੰਦਾ ਜਦੋਂ ਫਿਰ ਜਿਵੇਂ ਹੁਣ ਮੋਰਚਾ ਸੀ, ਤਾਂ ਜਦੋਂ ਫਿਰ ਸਾਰੇ ਐਨ ਮੋਢੇ ਨਾਲ ਮੋਢਾ ਲਾ ਕੇ ਬਹਿੰਦੇ। ਸੋ ਇਹ ਮੋਢੇ ਲੱਗਣੇ ਬਹੁਤ ਜ਼ਰੂਰੀ ਹੈ। ਸੋ ਲਗਾਤਾਰਤਾ ਕਿੰਨੀ ਕੁ ਬਣਦੀ ਹੈ। ਤੇ ਬਾਕੀ ਇਹ ਹੈ ਜਿਹੜੀ ਸਭ ਤੋਂ ਪੋਜ਼ੀਟਿਵ ਗੱਲ ਹੈ, ਇਸ ਕੌਮ ਸਾਹਮਣੇ ਕੋਈ ਮਸਲਾ ਹੋਵੇ, ਜਦੋਂ ਇਹ ਇਕੱਠੇ ਆ ਨਾ ਪ੍ਰਵੀਨ ਭਾਈ, ਠੀਕ ਹੈ, ਫਿਰ ਮਸਲੇ ਬਹੁਤ ਬਾਉਣੇ ਆ। ਜਦੋਂ ਅਸੀਂ ਆਪਸ 'ਚ ਲੜ ਪੈਂਦੇ ਹਾਂ ਨਾ, ਸਾਡੇ ਘਰ 'ਚ ਆਪਦੇ 'ਚ ਕਲੇਸ਼ ਪੈ ਜਾਂਦਾ, ਲਾਣੇਦਾਰ ਦੀ ਉਹ ਇੱਜ਼ਤ ਨਹੀਂ ਰਹਿੰਦੀ। ਤੇ ਕਈ ਵਾਰੀ ਫਿਰ ਜਿਹੜੇ ਸਾਡੇ ਵੱਡੇ ਵਡੇਰੇ ਆ, ਜਿਨ੍ਹਾਂ ਨੂੰ ਮਹਾਰਾਜ ਨੇ ਤਖਤ ਬਖਸ਼ੇ, ਉਹ ਫਿਰ ਤਪੋ ਰਾਜ ਤੇ ਰਾਜੋ ਨਰਕ ਵਾਲੇ ਕਨਸੈਪਟ ਦੇ ਵਿੱਚ ਫਿਰ ਉਹ ਘਿਰ ਗਏ, ਮਾਇਆ ਪੈ ਗਈ, ਰਾਜ ਨਹੀਂ ਕਰਨਾ ਹੈ। ਤਾਂ ਉੱਥੇ ਆ ਕੇ ਫਿਰ ਅਸੀਂ ਕਿਤੇ ਨਾ ਕਿਤੇ, ਜਾਣੀ ਜੋ ਮੈਂ ਪਿਛਲੇ 35 ਸਾਲਾਂ 'ਚ ਮਹਿਸੂਸ ਕੀਤਾ, ਜਿੰਨੀ ਕਿ ਮੇਰੀ ਉਮਰ ਹੈ, ਤਾਂ ਅਸੀਂ ਉੱਥੇ ਆ ਕੇ ਮਾਰ ਖਾਧੀ ਹੈ। ਜਦੋਂ ਅਸੀਂ ਬਾਈ ਘਰ ਦੀ ਚਾਰ ਦੀਵਾਰੀ, ਮੋਰਚਾ ਸੀ, ਹੁਣ ਕਿਉਂ ਫਤਿਹ ਹੋਇਆ ਹੈ, ਕਿਉਂਕਿ ਉੱਥੇ ਜੋ ਸਾਡੇ ਗੁਰੂਆਂ ਨੇ ਕਿਹਾ, ਅਸੀਂ ਸਭ ਧਰਮਾਂ ਨੂੰ ਨਾਲ ਲੈ ਕੇ ਚੱਲੇ, ਸਾਰੀਆਂ ਕੌਮਾਂ ਨੂੰ ਨਾਲ ਲੈ ਕੇ ਚੱਲੇ। ਉੱਥੇ ਕਿਸੇ ਨੇ ਨਹੀਂ ਪੁੱਛਿਆ ਕਿ ਤੂੰ ਜੱਟ ਸਿੱਖ ਹੈ ਜਾਂ ਮਜ਼੍ਹਬੀ ਸਿੱਖ ਹੈ ਜਾਂ ਕੌਣ ਹੈ। ਉੱਥੇ ਬਸ ਆਈ ਸੀ, ਯਾਰ ਮੈਂ ਕਿਸਾਨ ਹਾਂ, ਮੈਂ ਮਜ਼ਦੂਰ ਹਾਂ। ਸੋ ਜੇ ਉਹ ਭਾਵਨਾ ਨਾਲ ਕਿਤੇ ਆਪਾਂ ਇੱਕ ਬੋਰਡ ਥੱਲੇ ਬਹਿ ਗਏ
ਤਾਂ ਫਿਰ ਇਹ ਮਸਲੇ ਕੁਝ ਵੀ ਨਹੀਂ ਹੈ। ਜੇ ਇਦਾਂ ਹੀ ਅੱਡੋ ਬਾਟੀ ਬਸ ਲੱਤਾਂ ਖਿੱਚਣ ਤੇ ਰਹਿ ਗਏ ਬਾਈ, ਤਾਂ ਫਿਰ ਤਾਂ ਬਈ ਆਇਆ ਵੀ ਚੰਡੀਗੜ੍ਹ ਤੱਕ ਹੋਣਗੇ ਫਿਰ ਤਾਂ ਪੰਜਾਬ ਚੋਂ ਵੀ ਕੱਢਣਗੇ। ਅੱਛਾ ਬਈ, ਤੁਸੀਂ ਉਹ ਆਪਾਂ ਗਾਣੇ ਦਾ ਜ਼ਿਕਰ ਕਰ ਰਹੇ ਸੀਗੇ, ਇੱਕ ਗਾਣਾ ਮੈਂ ਬੜਾ ਸੁਣਿਆ ਤੁਹਾਡਾ, ਨਹੀਂ ਮੁੱਕਿਆ ਕੋਲ ਕਿਸਾਨੀ ਦਾ, ਹਨਾ, ਕਿਤੇ ਮੁੱਲ ਵੋਟਾਂ ਵਿੱਚ ਪੈ ਜਾਣਾ, ਹਨਾ, ਲਾਈਨਾਂ ਸੋਹਣੀਆਂ ਸੀਗੀਆਂ, ਝੰਜੋੜਨ ਵਾਲੀਆਂ ਸੀਗੀਆਂ, ਹਨਾ। ਚਿੱਟੀਆਂ ਦਾੜੀਆਂ ਵਾਲੇ ਬਾਪੂ ਜੀਟੀ ਰੋਡ ਤੇ ਰੋਲਦੇ ਕਿਉਂ, ਨਿੱਤ ਬੁਛਾੜਾਂ ਦੇ ਨਾਲ ਸਾਡੇ ਪੱਗਾਂ ਦੇ ਲੜ ਖੁੱਲਦੇ। ਹਾਂ ਬਿਲਕੁਲ। ਅੱਛਾ, ਇਹ ਜਦੋਂ ਚੀਜ਼ਾਂ ਮੇਰੇ ਖਿਆਲ ਜਦੋਂ ਇਹ ਗਾਣਾ ਉਦੋਂ ਮੋਰਚਾ ਚੱਲ ਰਿਹਾ ਸੀ। ਹਾਂਜੀ, ਇਹ ਵੀ ਹਰਫ ਬਾਈ ਦਾ ਹੀ ਲਿਖਿਆ ਹੋਇਆ ਸ਼ਾਇਦ? ਨਹੀਂ, ਇਹ ਗਿੱਲ ਰੌਂਤੇ ਵਾਲਿਆਂ ਦਾ ਲਿਖਿਆ। ਗਿੱਲ ਰੌਂਤੇ ਵਾਲੇ ਦਾ? ਇਹ ਗਿੱਲ ਰੌਂਤੇ ਵਾਲਿਆਂ ਦਾ ਲਿਖਿਆ। ਅਸਲ 'ਚ ਉਦੋਂ ਕੀ ਸੀ, ਉਦੋਂ ਫਿਰ ਆ ਜਿਹੜੀਆਂ ਵੋਟਾਂ ਆਈਆਂ ਹੁਣ ਪਈਆਂ, ਇਹ ਵੋਟਾਂ ਦੀ ਜਾਣੀ ਉਹ ਗੱਲਬਾਤ ਸ਼ੁਰੂ ਹੋ ਗਈ ਸੀ ਵੀ ਵੋਟਾਂ ਆ ਗਈਆਂ। ਠੀਕ ਆ। ਫਿਰ ਉਹ ਤਾਂ ਗਿੱਲ ਨੇ ਕਿਹਾ ਸੀ, ਕਹਿੰਦਾ ਬਾਈ ਯਾਰ ਇੱਕ ਗੀਤ ਲਿਖਾਂ ਮੈਂ ਵੀ ਕਿਤੇ ਭੁੱਲ ਨਾ ਜਾਣ ਆਪਣੇ ਲੋਕ। ਕਿਉਂਕਿ ਉਦੋਂ ਪ੍ਰਵੀਨ ਬਾਈ ਕੀ ਹੋਇਆ ਸੀ, ਉਦੋਂ ਮੋਰਚਾ ਸੀ ਨਾ, ਜਮਾਂ ਹੀ ਦਿੱਲੀ ਗਏ ਸੀ ਆਪਾਂ, 2-3 ਮਹੀਨੇ ਜਿਹੇ ਹੋਏ ਸੀ, ਉਦੋਂ MC ਦੇ ਇਲੈਕਸ਼ਨ ਹੋਏ ਸੀ ਪੰਜਾਬ 'ਚ। ਠੀਕ ਹੈ। ਹੁਣ ਇੱਕ ਤਾਂ ਉਹ ਕਰੰਟ ਕਿ ਲੋਕ ਜਮਾਂ ਐਨ ਜਾਣੀ ਹਰ ਮਾਈਕ 'ਚ ਹਰ ਬੰਦਾ ਹੀ ਇਹ ਬੋਲ ਰਿਹਾ ਵੀ ਜਾਗ ਪਏ ਲੋਕ, ਪਰ ਉਹ MC ਦੇ ਵਿੱਚ ਆਪਾਂ ਇੰਨਾ ਜਲੂਸ ਕੱਢਿਆ, ਪੱਗਾਂ ਵੀ ਲਈਆਂ ਤੇ ਗੋਲੀਆਂ ਚੱਲੀਆਂ, ਪਰਚੇ ਵੀ ਹੋਏ। ਤਾਂ ਫਿਰ ਉਦੋਂ ਤੋਂ ਲੈ ਕੇ ਗਿੱਲ ਰੌਂਤਾ ਕਹਿੰਦਾ ਯਾਰ ਮੈਂ ਸ਼ੱਕੀ ਹਾਂ ਬਾਈ, ਅੱਛਾ, ਵੀ ਕਿਤੇ ਲੋਕ ਫੇਰ ਨਾ ਕਿਤੇ ਮਗਰ ਲੱਗ ਜਾਣ। ਸੋ ਇਸ ਕਰਕੇ ਉਹਨੇ ਫਿਰ ਉਦੋਂ ਗੀਤ ਲਿਖਿਆ ਸੀ। ਠੀਕ ਆ। ਅੱਛਾ ਬਈ, ਇੱਕ ਕਲਾਕਾਰ ਨਾ ਜਿਹੜਾ ਹੁੰਦਾ, ਜਿਹੜਾ ਆਰਟਿਸਟ ਬੰਦਾ ਹੁੰਦਾ ਨਾ, ਆਰਟਿਸਟ ਜਿਹੜਾ ਹੁੰਦਾ ਉਹ ਦੂਜੇ ਆਮ ਲੋਕਾਂ ਨਾਲੋਂ ਜ਼ਿਆਦਾ ਸੂਖਮ ਹੁੰਦਾ, ਜ਼ਿਆਦਾ ਜਜ਼ਬਾਤੀ ਹੁੰਦਾ, ਉਹਨੂੰ ਚੀਜ਼ਾਂ ਜ਼ਿਆਦਾ ਝੰਜੋੜਦੀਆਂ ਨੇ। ਕਈ ਵਾਰੀ ਆਮ ਜ਼ਮਾਨੇ 'ਚ ਘਟਦੀਆਂ ਘਟਨਾਵਾਂ ਨਾਰਮਲ ਇਨਸਾਨ ਨੂੰ ਇੰਨਾ ਨਹੀਂ ਤੰਗ ਪਰੇਸ਼ਾਨ ਕਰਦੀਆਂ ਜਾਂ ਇੰਨਾ ਇਫੈਕਟ ਨਹੀਂ ਕਰਦੀਆਂ ਜਿੰਨਾ ਉਹਦੇ 'ਤੇ ਕਰਦੀਆਂ ਨੇ। ਮੋਰਚੇ ਦੀਆਂ ਕਿਹੜੀਆਂ ਗੱਲਾਂ ਨੇ ਜਿਹੜੀਆਂ ਤੁਹਾਨੂੰ ਹੁਣ ਵੀ ਮਤਲਬ ਸੁਪਨੇ ਵਾਂਗ ਲੱਗਦੀਆਂ ਨੇ, ਜਾਂ ਹੁਣ ਵੀ ਜਿਹੜੀਆਂ ਚੀਜ਼ਾਂ ਚੇਤੇ ਜ਼ਿਹਨ ਦੇ ਵਿੱਚ ਦੌੜਦੀਆਂ ਰਹਿੰਦੀਆਂ ਨੇ? ਦੇਖੋ ਜਾਣੀ ਸਾਰੇ ਰਸ ਜਿਹੀ ਹੈ। ਅੱਛਾ, ਹਨਾ, ਕਈ ਚੀਜ਼ਾਂ ਐਸੀਆਂ ਕਿ ਪਰ ਜਿਹੜੀ ਸਭ ਤੋਂ ਖਾਸ ਚੀਜ਼ ਹੈ, ਹਾਂਜੀ, ਔਰ ਜਿਹੜੀ ਮੈਨੂੰ ਲੱਗਦਾ ਸਾਨੂੰ ਸਾਰਿਆਂ ਨੂੰ ਆਪਣੇ ਜ਼ਿਹਨ 'ਚ ਰੱਖਣੀ ਵੀ ਚਾਹੀਦੀ ਹੈ, ਉਹ ਇਹ ਹੈ ਕਿ ਜਦੋਂ ਤੜਕੇ ਉੱਠਦੇ ਹੁੰਦੇ ਸੀ ਉੱਥੇ, ਅੱਛਾ, ਤੇ ਉੱਠਣ ਸਾਰ ਜਦੋਂ ਟਰਾਲੀਆਂ ਦੇ ਕੋਲੋਂ ਲੰਘਦੇ ਸੀ, ਹਾਂਜੀ, ਕਿਸੇ ਟਰਾਲੀ 'ਚੋਂ ਵਾਹਿਗੁਰੂ ਦੀ ਆਵਾਜ਼ ਆਉਂਦੀ ਸੀ, ਕਿਸੇ ਟਰਾਲੀ 'ਚੋਂ ਜਪਜੀ ਸਾਹਿਬ ਦਾ ਪਾਠ ਹੋ ਰਿਹਾ ਹੁੰਦਾ ਸੀ, ਕੋਈ ਜਾਪ ਸਾਹਿਬ ਪੜ੍ਹ ਰਿਹਾ ਹੁੰਦਾ ਸੀ, ਕੋਈ ਚੌਪਾਈ ਸਾਹਿਬ ਪੜ੍ਹ ਰਿਹਾ ਹੁੰਦਾ ਸੀ। ਜਦੋਂ ਉਧਰ ਹਰਿਆਣੇ ਵਾਲੇ ਪਾਸੇ ਜਾ ਵੜਦੇ ਸੀ, ਉਧਰ ਫਿਰ ਰਾਮ। ਸਹੀ ਹੈ, ਬਿਲਕੁਲ। ਸੋ ਸਾਡੇ ਮੁਸਲਮਾਨ ਭਰਾ ਉੱਥੇ ਮਲੇਰਕੋਟਲਿਓਂ ਆਏ ਹੋਏ ਸੀ, ਉਹਨਾਂ ਨੇ ਬਹੁਤ ਸੇਵਾ ਕੀਤੀ ਹੈ। ਉਹ ਫਿਰ ਜਦੋਂ ਆਪਦੀ ਉਹਨਾਂ ਦਾ ਟਾਈਮ ਹੁੰਦਾ ਸੀ ਨਮਾਜ਼ ਦਾ, ਉਹ ਨਮਾਜ਼ ਅਦਾ ਕਰਦੇ ਸੀ। ਸੋ ਬਸ ਉਹਦੇ 'ਚ ਸਾਰਾ ਕੁਛ ਹੀ ਸੀ, ਉਹਦੇ 'ਚ ਬਸ ਉਹ ਜਾਨੀ ਉਹ ਪਲ ਨੇ ਕਿ ਜਿਹੜੇ ਦੁਬਾਰਾ ਨਹੀਂ ਕਿਸੇ ਵੀ ਹਾਲਤ 'ਚ ਨਹੀਂ, ਬਸ ਉਹ ਜਾਨੀ ਉਹਨਾਂ ਨੂੰ ਮਹਿਸੂਸ ਵੀ ਨਹੀਂ ਕੀਤਾ, ਦੁਬਾਰਾ ਕੀਤਾ ਦੇਖ ਕੇ ਬੜਾ ਚੰਗਾ ਲੱਗਦਾ ਕਿ ਬਸ ਇਹ ਕਿਤੇ ਮਹਾਰਾਜ ਅਰਦਾਸ ਹੈ ਯਾਰ ਕਿਤੇ ਸਾਨੂੰ ਲਗਾਤਾਰ ਹੀ ਆਏ ਜੇ ਕਲਚਰ ਦੇ ਪੰਜਾਬ 'ਚ, ਜਿਹਦੇ ਲਈ ਅਸੀਂ ਡਿਜ਼ਰਵ ਕਰਦੇ ਹਾਂ। ਔਰ ਜੋ ਫਲਸਫਾ ਸਾਡੇ ਕੋਲੇ, ਜਿਹੜੇ ਗ੍ਰੰਥ ਵੇਦ ਸ਼ਾਸਤਰ ਸਾਡੇ ਕੋਲ ਹੈਗੇ, ਉਹਨਾਂ ਦੀ ਬੋਲੀ ਇਹੀ ਹੈ ਜੀ ਬਿਲਕੁਲ, ਏਦਾਂ ਦੇ ਬਣ ਕੇ ਰਹੀਏ। ਇੱਕ ਆਮ ਹੀ ਰਿਵਾਜ਼ ਚੱਲ ਪਿਆ ਮੀਡੀਆ ਇੰਡਸਟਰੀ ਦੇ ਵਿੱਚ ਵੀ, ਜਦੋਂ ਕੋਈ ਬੰਦਾ ਗੱਲ ਕਰਦਾ ਤੇ ਉਹ ਗੱਲ ਨੂੰ ਅਸੀਂ ਕੱਟ ਦਿੰਦੇ ਹਾਂ। ਕਈ ਵਾਰੀ ਸਾਨੂੰ ਹੁੰਦਾ ਕਿ ਅਸੀਂ ਹਾਵੀ ਹੋ ਜਾਈਏ ਜਿਹੜਾ ਸਾਹਮਣੇ ਬੈਠਾ, ਪਰ ਇਸ ਤਰ੍ਹਾਂ ਨਹੀਂ ਹੁੰਦਾ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਇੱਕ ਇੰਟਰਵਿਊ ਦੋ ਆਪਸੀ ਲੋਕਾਂ ਦਾ ਆਪਸੀ ਇੱਕ ਸੰਵਾਦ ਆ, ਤੇ ਉਹ ਸੰਵਾਦ ਦੇ ਵਿੱਚ ਜੇਕਰ ਇੰਟਰਵਿਊ ਜਿਹਨੂੰ ਅਸੀਂ ਕਰ ਰਹੇ ਹਾਂ ਤੇ ਉਹਦੇ ਕੋਲੇ ਪ੍ਰੋਪਰ ਸ਼ਬਦਾਵਲੀ ਅਤੇ ਇੱਕ ਜ਼ਿਹਨ ਹੈ, ਬਰੀਕ ਜ਼ਿਹਨ ਹੈ, ਤੇ ਉਹਦੀਆਂ ਗੱਲਾਂ ਨੂੰ ਸਾਨੂੰ ਕੱਟਣ ਦੀ ਬਜਾਏ ਸੁਣਨਾ ਚਾਹੀਦਾ। ਕੱਟਣੀਆਂ ਗੱਲਾਂ ਤਾਂ ਪੋਲੀਟੀਸ਼ੀਅਨ ਬਥੇਰੇ ਨੇ ਜਿਹੜੇ ਗੱਪ ਮਾਰਦੇ ਨੇ, ਜਿਨ੍ਹਾਂ ਦਾ ਹਰੇਕ 5-10 ਸਕਿੰਟਾਂ ਬਾਅਦ ਗੱਪ ਹੁੰਦਾ, ਤੇ ਉਹਨਾਂ ਨੂੰ ਕੱਟ ਦੇਣਾ ਚਾਹੀਦਾ। ਬਈ ਚੰਗਾ ਲੱਗਦਾ ਜਦੋਂ ਨਾ ਮਤਲਬ ਸੇਮ ਆਈਡੀਓਲੋਜੀ ਦੇ ਬੰਦੇ, ਇਸ ਤਰ੍ਹਾਂ ਦੇ ਪੰਜਾਬ ਨੂੰ ਪਿਆਰ ਕਰਨ ਵਾਲੇ ਬੰਦੇ ਮਿਲਦੇ ਨੇ, ਗੱਲਬਾਤ ਕਰਦੇ ਆ, ਪੰਜਾਬ ਦਾ ਐਂਗਲ ਉਹਨਾਂ ਦੇ ਵਿੱਚ ਹੁੰਦਾ ਵਾ। NIA ਨੇ ਨੋਟਿਸ ਵੀ ਭੇਜੇ ਸੀ ਕਈ ਕਲਾਕਾਰਾਂ ਨੂੰ, ਤੰਗ ਪਰੇਸ਼ਾਨ ਕੀਤਾ, ED ਤੱਕ ਸ਼ਿਕਾਇਤਾਂ ਗਈਆਂ। ਮੈਨੂੰ ਚੰਗੀ ਤਰ੍ਹਾਂ ਯਾਦ ਆ ਜਿਨ੍ਹਾਂ ਨੂੰ ਗਈਆਂ। ਖੈਰ ਆਪਾਂ ਜੇ ਉਹਨਾਂ ਦਾ ਨਾਂ ਲਾਂਗੇ ਤਾਂ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਸਾਨੂੰ ਟਾਰਗੇਟ ਕਰ ਰਿਹਾ, ਆਪਾਂ ਨਾਂ ਲੈ ਤੋਂ ਗਰੇਜ਼ ਕਰਾਂਗੇ। ਤੁਹਾਨੂੰ ਕਦੇ ਇਹੋ ਜਿਹੀਆਂ ਚੀਜ਼ਾਂ ਆਈਆਂ, ਜਾਂ ਤੁਹਾਨੂੰ ਕਦੇ ਲੱਗਿਆ ਕਿ ਯਾਰ ਆਪਾਂ ਇੱਧਰ ਆ ਗਏ ਤੇ ਹੁਣ ਕਿਤੇ ਕਾਨੂੰਨੀ ਉਲਝਣ ਨਾ ਪੈ ਜੇ? ਨਹੀਂ ਬਾਈ, ਨਹੀਂ। ਅੱਛਾ, ਪਹਿਲੀ ਗੱਲ ਤਾਂ ਇਹ ਦਿਮਾਗ 'ਚ ਵੀ ਨਹੀਂ ਸੀ ਕਿ ਆਏ ਨਾ ਹੋ ਜੇ ਜਾਂ ਆਏ ਨਾ ਹੋ ਜੇ। ਫਿਰ ਦੇਖੋ ਜੇ ਲੜਨਾ ਤਾਂ ਫਿਰ ਤਾਂ ਇਹ ਹੈ ਵੀ ਬਿਲਕੁਲ ਫਿਰ ਤਾਂ ਖੁੱਲ੍ਹ ਕੇ ਆਓ। ਹਾਂ, ਤੇ ਬਾਕੀ ਆਏ ਵੀ ਜਦੋਂ ਉਦੋਂ ਜਿੰਨੀ ਕੁ ਇਨਵੋਲਵਮੈਂਟ ਬਣ ਗਈ ਸੀ, ਉੱਥੋਂ ਪਿੱਛੇ ਮੁੜਨ ਵਾਲਾ ਫਿਰ ਕੰਮ ਹੈ ਨਹੀਂ ਸੀ। ਸੋ ਤੇ ਬਾਕੀ ਇੱਕ ਨਾ ਇਸ ਸਵਾਲ ਦੇ ਵਿੱਚ ਬੜੀ ਗੁੱਝੀ ਜਿਹੀ ਗੱਲ ਪਈ ਹੈ ਇੱਕ ਜੀ। ਜਦੋਂ ਮੈਂ ਇਸ ਚੀਜ਼ ਨੂੰ ਦੇਖਦਾ ਨਾ ਕਿ ਮੋਰਚਾ ਲੱਗਿਆ ਹੋਇਆ, ਹਾਂਜੀ, ਤੇ ਉੱਥੇ ਉਹ ਬੈਠੇ ਕਿਰਦਾਰਾਂ ਨੂੰ ਦੇਖਦਾ, ਤਾਂ ਸਾਰੇ ਕਹਿੰਦੇ ਹੁੰਦੇ ਸੀ ਕਿ ਬਾਬੇ ਨਾਨਕ ਦਾ ਅੰਦੋਲਨ ਹੈ। ਅੱਛਾ, ਇਹਦਾ ਮਤਲਬ ਫਿਰ ਜਿੰਨੇ ਵੀ ਉੱਥੇ ਸੱਜਣ, ਸਾਡੀਆਂ ਮਾਵਾਂ, ਸਾਡੇ ਬਜ਼ੁਰਗ, ਸਾਡੇ ਭਰਾ ਭੈਣਾਂ, ਛੋਟੇ ਬੱਚੇ, ਨਿਹੰਗ ਸਿੰਘ,
ਫਿਰ ਇਹਦਾ ਮਤਲਬ ਤਾਂ ਗੁਰੂ ਨਾਨਕ ਦੇ ਧੀਆਂ ਪੁੱਤ ਬੈਠੇ ਸੀ। ਸਹੀ ਬਿਲਕੁਲ ਸਹੀ। ਜਦੋਂ ਵਿਰੋਧ ਦੇ ਵਿੱਚ ਜਿਹੜੀ ਤਹਿਜ਼ੀਬ ਹੈ ਨਾ, ਹਾਂਜੀ, ਉਹ ਬਹੁਤ ਜ਼ਰੂਰੀ ਹੈ। ਇਹ ਤਾਂ ਹੈ। ਜਿਹੜੀ ਜੰਗ 'ਚ ਵੀ ਤਹਿਜ਼ੀਬ ਹੁੰਦੀ ਹੈ, ਜਦੋਂ ਜੰਗ ਦੇ ਵੀ ਅਸੂਲ ਨੇ। ਅਸੀਂ ਜਦੋਂ ਉੱਥੇ ਬੋਲਦੇ ਸੀ ਨਾ, ਜਦੋਂ ਜਥੇਬੰਦੀਆਂ ਦੇ ਆਗੂ ਬੋਲਦੇ ਸੀ ਕਿ ਪੀਸਫੁਲ ਪ੍ਰੋਟੈਸਟ ਹੈ। ਹਾਂਜੀ, ਮੈਨੂੰ ਲੱਗਦਾ ਕਈ ਵਾਰੀ ਜਦੋਂ ਅਸੀਂ ਬਹੁਤ ਅਗਰੈਸਿਵ ਹੋ ਕੇ ਨਾ, ਆਪੇ ਤੋਂ ਬਾਹਰ ਹੋ ਕੇ ਵੀ ਕਈ ਗੱਲਾਂ ਬੋਲ ਜਾਂਦੇ ਹਾਂ। ਜਿਵੇਂ ਇੱਕ ਮੋਟੀ ਜਿਹੀ ਗੱਲ ਆ, ਪਤਾ ਨਹੀਂ ਕਈਆਂ ਨੂੰ ਨਾ ਚੰਗੀ ਲੱਗੇ, PM ਸਾਹਿਬ ਹੀ ਹੁੰਦਾ। ਹਾਂ ਬਿਲਕੁਲ, ਇਹ ਤਾਂ ਸਹੀ ਹੈ। ਇੱਕ ਨਰਿੰਦਰ ਸਿੰਘ ਮੋਦੀ, ਹਾਂਜੀ, ਨਰਿੰਦਰ ਮੋਦੀ, ਸੌਰੀ ਸਿੰਘ ਆਖੀ ਹੈ ਨਾ, ਨਰਿੰਦਰ ਮੋਦੀ, ਹਾਂਜੀ, PM ਸਾਹਿਬ ਹੀ ਹੁੰਦਾ, ਕਿਉਂਕਿ ਇੱਕ ਬਹੁਤ ਵੱਡਾ ਉਹਦਾ ਹੈ, ਮੁੱਖ ਮੰਤਰੀ ਸਾਹਿਬ ਹੀ। ਉਹਦੀ ਸੋਚ ਨਾਲ ਸਾਡਾ ਰੌਲਾ ਸੀ। ਹਾਂ ਬਿਲਕੁਲ, ਕਿ ਉਸ PM ਦੀ ਜਿਹੜੀ ਸੋਚ ਸੀ ਪੰਜਾਬ ਦੇ ਇਹ ਮਸਲੇ ਨੂੰ ਲੈ ਕੇ ਜਾਂ ਇੰਡੀਆ ਦੇ ਇਸ ਮਸਲੇ ਨੂੰ ਲੈ ਕੇ, ਉਹ ਸੋਚ ਨਾਲ ਅਸੀਂ ਸਹਿਮਤ ਨਹੀਂ ਸੀ। ਤਾਂ ਮੈਨੂੰ ਲੱਗਦਾ ਕਿ ਉਹਦੇ ਨਾਲ ਨਿੱਜੀ ਤਾਂ ਸਾਡਾ ਕੋਈ ਟਕਰਾਅ ਨਹੀਂ। ਜੇ ਅਸੀਂ ਗੁਰੂ ਨਾਨਕ ਦੇ ਪੁੱਤ ਹੈ, ਹਾਂਜੀ, ਤਾਂ ਫਿਰ ਉੱਥੇ ਸਾਡੀਆਂ ਸਪੀਚਾਂ ਦੇ ਵਿੱਚ ਵੀ ਜੇ ਉਹਨਾਂ ਦਾ ਜ਼ਿਕਰ ਹੁੰਦਾ ਹੈ ਤਾਂ ਉਹ PM ਕਹਿ ਕੇ ਹੀ ਹੋਣਾ ਚਾਹੀਦਾ। ਸੋ ਜਦੋਂ ਤੁਸੀਂ ਉਸ ਲਹਿਜੇ ਨਾਲ ਬੋਲਦੇ ਹੋ ਤੇ ਵਿਰੋਧ ਦੀ ਆਪਦੀ ਜਿਹੜੀ ਪਰਿਭਾਸ਼ਾ ਹੈ ਉਹ ਵੀ ਬਿਲਕੁਲ ਕਲੀਅਰ ਕਹਿ ਜਾਂਦੇ ਹੋ, ਤਾਂ ਮੈਨੂੰ ਲੱਗਦਾ ਨਹੀਂ ਫਿਰ ਵੀ ਜੇ ਗਾਂਹ ਵਾਲੇ ਬੰਦੇ ਸਿਆਣੇ ਆ ਤਾਂ ਤੁਹਾਡੇ ਤੇ ਕੋਈ ਐਕਸ਼ਨ ਲੈਣਗੇ। ਜਦੋਂ ਅਸੀਂ ਬਹੁਤ ਜ਼ਿਆਦਾ ਤੱਤਾ ਬੋਲ ਜਾਂਦੇ ਹਾਂ ਨਾ, ਨਿੱਜੀ ਬਿਲਕੁਲ, ਹਾਂ, ਉਹ ਨਹੀਂ ਲੋੜ ਹੁੰਦੀ। ਪੰਜਾਬ ਦੀ ਪੋਲਿਟਿਕਸ ਦੇ ਵਿੱਚ ਵੀ ਇਹ ਮੈਂ ਆਮ ਦੇਖਣ ਨੂੰ ਮਿਲਦਾ ਸਾਨੂੰ। ਹਾਂਜੀ, ਏਦਾਂ ਨਹੀਂ ਹੁੰਦਾ। ਟੇਬਲ ਤੇ ਬੈਠੋ, ਤੁਹਾਡੇ ਵਿਰੋਧ ਦੇ ਵਿੱਚ ਵੀ ਇੱਕ ਅਦਬ ਹੋਵੇ ਕਿ ਗਾਂਹ ਵਾਲਾ ਬੰਦੇ ਦੇ ਪੈਰ ਥਿਰਕ ਜਾਣ ਕਿ ਯਾਰ ਬੰਦਾ ਇੰਨੇ ਸਤਿਕਾਰ ਨਾਲ ਗੱਲ ਕਰ ਰਿਹਾ ਔਰ ਗੱਲ ਬਹੁਤ ਵੱਡੀ ਕਰ ਰਿਹਾ। ਬਿਲਕੁਲ। ਸੋ ਮੈਨੂੰ ਲੱਗਦਾ ਕਿ ਜਿਹੜੇ ਸਿਆਣੇ ਲੋਕਾਂ ਤੋਂ ਮੈਂ ਸਿੱਖਿਆ ਅੰਦੋਲਨ ਦੇ ਵਿੱਚ, ਉਹ ਗੱਲ ਵੀ ਬਾਕੀਆਂ ਨਾਲੋਂ ਨਿੱਘਰ ਕਹਿੰਦੇ ਸੀ, ਵਿਰੋਧ ਵੀ ਰੱਜ ਕੇ ਸੀ ਉਹਨਾਂ ਦੀ ਗੱਲ 'ਚ, ਪਰ ਯਾਰ ਉਹ ਬਹੁਤ ਅਦਬ ਨਾਲ ਕਹਿੰਦੇ ਸੀ। ਅੱਛਾ ਬਈ, ਤੁਸੀਂ ਗੱਲਬਾਤ ਦੇ ਵਿੱਚ ਕਿਹਾ ਵੀ ਆਪਣਾ ਤਾਂ ਕੰਮ ਨੱਚਣਾ ਹੀ ਆ, ਹੈ ਨਾ, ਵੀ ਪਾਰਟੀਆਂ ਨੇ ਅਪਰੋਚ ਕੀਤਾ, ਆਪਾਂ ਬਾਈ ਨੇਚਰ ਸਿੰਗਰ ਹੈ, ਬਾਈ ਪ੍ਰੋਫੈਸ਼ਨ ਸਿੰਗਰ ਨਹੀਂ ਹੈ, ਬਾਈ ਨੇਚਰ ਸਿੰਗਰ ਹੈ ਨਾ। ਪਰ ਜਦੋਂ ਮੋਰਚੇ 'ਚੋਂ ਪਾਰਟੀ ਨਿਕਲੀ, ਰਾਜੇਵਾਲ ਜੀ ਮਤਲਬ ਇਲੈਕਸ਼ਨ ਲੜਦੇ ਨੇ ਜਾਂ ਤੁਹਾਡੇ ਨਾਲ ਦੇ ਹੋਰ ਕਈ ਲੋਕ ਇਸ ਪ੍ਰੋਸੈਸ ਦੇ ਵਿੱਚ ਆ ਜਾਂਦੇ ਨੇ, ਉਹਨਾਂ ਨਾਲ ਕੀ ਗੁਫ਼ਤਗੂ ਹੋਈ? ਫਿਰ ਉਹਨਾਂ ਨੂੰ ਰੋਕਿਆ ਜਾਂ ਉਹਨਾਂ ਨੂੰ ਕਿਹਾ ਭਾਈ ਤੁਸੀਂ ਆਪਦੇ ਰਾਹ ਵੇਖ ਲਓ ਜਾਂ ਕਿਵੇਂ, ਜਾਂ ਉਹਨਾਂ ਨੇ ਕਿਹਾ ਵੀ ਸਾਡੇ ਨਾਲ ਆ ਜਾ? ਆਫਰਾਂ ਤਾਂ ਹੋਈਆਂ ਹੋਣਗੀਆਂ ਕਿਉਂਕਿ ਐਕਟਿਵ ਸੀਗੇ ਤੁਸੀਂ। ਮੇਰੇ ਖਿਆਲ 'ਚ ਤੁਹਾਨੂੰ ਬਹੁਤ ਕਲੀਅਰ ਰਹਿਣਾ ਚਾਹੀਦਾ। ਹਾਂਜੀ, ਤੇ ਬਾਕੀ ਇਹ ਹੈ ਕਿ ਉਹ ਸਾਰੇ ਮੇਰੇ ਦੋਸਤ ਮਿੱਤਰ ਨੇ, ਹਾਂਜੀ, ਸੱਜਣ, ਜਿਹੜੇ ਸੌਰੀ ਪੋਲਿਟਿਕਸ ਦੇ ਵਿੱਚ ਨਵੇਂ ਆਏ ਸੀ। ਤਾਂ ਦੋਸਤ ਤਾਂ ਉਹੀ ਹੁੰਦਾ ਜਿੱਥੇ ਦੋਸਤ ਸੱਚ ਡਿਸਕਸ। ਹੁਣ ਜਿਵੇਂ ਆਪਾਂ ਦੋਸਤ ਹੈ, ਮੈਂ ਕਹਿ ਸਕਦਾ ਤੂੰ ਸਿਆਣਾ ਸਵਾਲੀ ਹੈ, ਮੈਂ ਕਹਿਣਾ ਅਖੀਰ ਤੇ ਸੀ, ਮੈਂ ਪਹਿਲਾਂ ਕਹਿ ਦੇਣਾ ਕਿ ਇੱਕ ਅੱਛਾ ਬੁਲਾ ਰਿਹਾ ਤੂੰ, ਤੇਰੇ ਸਵਾਲਾਂ ਦੇ ਵਿੱਚ ਜਾਨੀ ਬੜਾ ਚੰਗਾ ਲੱਗ ਰਿਹਾ, ਭਾਵੇਂ ਤੂੰ ਮੇਰੇ ਨਾਲ ਬੈਠ ਕੇ 2 ਘੰਟੇ ਵੀ ਗੱਲਾਂ ਕਰੀ ਚੱਲ, ਮੈਂ ਸਹਿਜ ਤਾਂ ਨਹੀਂ ਬੋਲੀ ਜਾਊਂਗਾ। ਅੱਛਾ, ਤਾਂ ਜਦੋਂ ਤੁਸੀਂ ਦੋਸਤ ਹੁੰਦੇ ਹੋ ਤਾਂ ਫਿਰ ਉੱਥੇ ਗੋਲ-ਮੋਲ ਕਰਨ ਦੀ ਗੱਲ ਨਹੀਂ ਹੁੰਦੀ ਨਹੀਂ, ਬਹੁਤ ਕਲੀਅਰ ਕਿ ਮੇਰਾ ਇੰਟਰਸਟ ਨਹੀਂ ਇਹਦੇ 'ਚ, ਔਰ ਮੈਨੂੰ ਵੈਸੇ ਵੀ ਨਹੀਂ ਲੱਗ ਰਿਹਾ ਕਿ ਮੈਨੂੰ ਇੱਧਰ ਆਉਣਾ ਚਾਹੀਦਾ। ਤੇ ਬਾਕੀ ਉਸ ਤੋਂ ਉੱਪਰਲੀ ਦਲੀਲ ਹੁੰਦੀ ਹੈ ਕਿ ਜਿੱਥੇ ਸਾਰੀਆਂ ਗੱਲਾਂ ਮੁੱਕ ਜਾਂਦੀਆਂ ਕਿ ਜੇ ਮਹਾਰਾਜ ਨੇ ਲੈ ਕੇ ਆਉਣਾ ਹੋਇਆ, ਹਾਂ, ਹੋ ਸਕਦਾ ਅੱਜ ਮੈਂ ਤੁਹਾਨੂੰ ਕਹਿ ਜਾ ਵੀ ਨਹੀਂ ਮੇਰਾ ਕੋਈ ਇੰਟਰਸਟ ਨਹੀਂ ਪ੍ਰਵੀਰ ਜੀ, ਹੈ ਨਾ, ਪਰ ਜੇ ਮਹਾਰਾਜ ਨੇ ਕੱਲ ਨੂੰ ਲਿਖਿਆ ਹੋਇਆ ਕਿਤੇ ਕਿ ਨਹੀਂ ਇਹ ਤੋਂ ਰਾਜਨੀਤੀ ਮੈਂ ਕਰਵਾਉਣੀ ਆ, ਤਾਂ ਫਿਰ ਮੇਰੀ ਕੀ ਹਿੰਮਤ ਹੈ। ਬਿਲਕੁਲ। ਪਰ ਫਿਲਹਾਲ ਜਿਹੜਾ ਐਟ ਪ੍ਰੈਜ਼ੈਂਟ ਮੇਰੇ ਅੰਦਰ ਥਾਟ ਚੱਲ ਰਿਹਾ, ਤਾਂ ਵੋਟਾਂ ਵੇਲੇ ਵੀ ਸੇਮ ਸੀ ਕਿ ਨਹੀਂ ਇਹ ਮੇਰਾ ਕੰਮ ਨਹੀਂ ਹੈ, ਔਰ ਉਹਨਾਂ ਨੂੰ ਮੈਂ ਸਾਰਿਆਂ ਨੂੰ ਭਲੀ ਭਾਂਤੀ ਕਹਿਤੀ ਸੀ ਇਹ ਗੱਲ ਕਿ ਮੇਰਾ ਕੋਈ ਇੰਟਰਸਟ ਨਹੀਂ ਹੈ ਬ੍ਰਦਰ, ਮੈਂ ਤਾਂ ਗਾਉਣਾ ਹੀ ਹੈ। ਠੀਕ ਆ, ਤੇ ਗੀਤ ਗਾਵਾਂਗੇ। ਬਾਕੀ ਹਾਂ ਕੋਈ ਪੰਜਾਬ ਤੇ ਇਸ ਤਰ੍ਹਾਂ ਦੀ ਭੀੜ ਪੈਂਦੀ ਹੈ, ਕੱਲ ਨੂੰ ਫਿਰ ਇਕੱਠ ਹੁੰਦਾ ਤਾਂ ਖੜੇ ਆ, ਫਿਰ ਬਾਪੂਆਂ ਦੇ ਮਗਰ ਖੜਾ। ਅੱਛਾ ਵੀ ਮੈਨੂੰ ਚੰਗੀ ਤਰ੍ਹਾਂ ਯਾਦ ਆ ਵੀ ਜਦੋਂ ਤੁਸੀਂ ਅਸੀਂ ਵੀ ਕਿਉਂਕਿ ਗਰਾਊਂਡ 'ਤੇ ਫਿਰਦੇ ਸੀ, ਅਤੇ ਜਦੋਂ ਤੁਸੀਂ ਲਾਮਬੰਦੀ ਕਰਦੇ ਸੀ ਹੈ ਨਾ, ਵੀ ਕਦੇ ਕਿਸੇ ਦੇ ਦਰਵਾਜ਼ੇ 'ਚ ਬਹਿ ਕੇ ਪ੍ਰਸ਼ਾਦੇ ਛਕ ਲਏ, ਹੈ ਨਾ, ਕਿਸੇ ਮਾਤਾ ਕੋਲੋਂ ਕੰਧੋਲੀ ਕੋਲੇ ਖੜ੍ਹ ਕੇ ਵੀ ਪ੍ਰਸ਼ਾਦੇ ਛਕੇ ਅਸੀਂ, ਆਪਾਂ ਆਮ ਹੀ ਦੇਖਦੇ ਰਹੇ ਹਾਂ ਨਾ, ਲੰਗਰਾਂ 'ਚ ਵੀ, ਉੱਥੇ ਵੀ ਦਿੱਲੀ ਸੰਧੂ ਟਿਕਰੀ 'ਤੇ ਇੱਦਾਂ ਹੁੰਦਾ ਰਿਹਾ। ਜਦੋਂ ਮੋਰਚਾ ਇੱਕ ਉਹਦਾ ਨਾ ਫਿਕਰ ਸੀਗਾ ਕਿ ਕੀ ਹੋਏਗਾ ਯਾਰ, ਸਾਡੇ 700 ਕਿਸਾਨ ਸ਼ਹੀਦ ਹੋ ਗਿਆ, ਛੋਟੀ ਗੱਲ ਨਹੀਂ ਹੈ। ਜਦੋਂ ਉਹ ਚੀਜ਼ਾਂ ਖਤਮ ਹੋਈਆਂ, ਵਾਈਂਡ ਅਪ ਹੋ ਗਿਆ, ਅਤੇ ਉਹ ਫਿਰ ਅੱਖਾਂ ਦੁਆਲੇ ਸੀਨ ਘੁੰਮੇ ਕਿ ਯਾਰ ਫਲਾਂ ਪਿੰਡ 'ਚ ਗਏ ਸੀ, ਉੱਥੇ ਨਿੰਮ ਥੱਲੇ ਬੈਠੇ ਸੀ, ਫਲਾਂ ਪਿੰਡ 'ਚ ਗਏ ਸੀ, ਉੱਥੇ ਟਰਾਲੀ 'ਚ ਬਹਿ ਕੇ ਖਾਧੀ ਰੋਟੀ। ਹਾਂ ਖੈਰ ਮੇਰਾ ਤਾਂ ਹਜੇ ਵੀ ਉੱਥੇ ਐਂ ਚੱਲੀ ਜਾਂਦਾ ਪ੍ਰਵੀਨ ਬਾਈ। ਅੱਛਾ, ਕਿਉਂਕਿ ਹੁਣ ਮੈਂ ਖਾੜੇ ਬਹੁਤ ਲਾ ਕੇ ਆਇਆ। ਠੀਕ ਹੈ, ਪਿਛਲੇ 3 ਮਹੀਨੇ ਮੈਂ ਨਹੀਂ ਟਿਕਿਆ ਹੁਣ। ਅੱਛਾ, ਰੱਜ ਕੇ ਖਾੜੇ ਲਾਏ ਆ। ਠੀਕ ਹੈ, ਸੋ ਉਹ ਸਾਰਾ ਜਿਹੜਾ ਇਕੱਠੀ ਹੋ ਰਹੀ ਸੀ એનર્ਜੀ ਗਾਉਣ ਵਾਲੀ, ਹੁਣ ਇੱਧਰ ਚੜ੍ਹਨ ਅਮਰੀਕਾ ਆਉਣ ਤੋਂ ਇੱਕ ਦਿਨ ਪਹਿਲਾਂ ਵੀ ਹੁਸ਼ਿਆਰਪੁਰ ਗਾ ਕੇ ਆਇਆ, ਬਾਈ ਦੇ ਪਿੰਡ ਗਾ ਕੇ ਆਇਆ। ਠੀਕ ਹੈ, ਸੋ ਇਸ ਕਰਕੇ ਉਹ ਸਾਰੇ ਸੱਜਣ ਉਵੇਂ ਮਿਲਦੇ ਆ ਮੈਨੂੰ ਤਾਂ, ਹਣਾ ਜਿੱਥੇ ਵੀ ਜਾਣਾ ਮੈਂ, ਤੇ ਮੋਰਚੇ 'ਚ ਸਾਰਾ ਪੰਜਾਬ ਹੀ ਸੀਗਾ, ਸਾਰੇ ਸ਼ਹਿਰਾਂ ਦੇ ਸਭ ਪਿੰਡਾਂ ਦੇ ਲੋਕ ਸੀਗੇ, ਤਾਂ ਉਹ ਸਾਰੇ ਉਵੇਂ ਮਿਲਦੇ, ਤਾਂ ਕੋਈ ਨਾ ਕੋਈ ਯਾਦ ਤਾਜ਼ੀ ਕਰਵਾਉਂਦੇ ਰਹਿੰਦੇ, ਯਾਦ ਆ ਤੇਰੇ ਕਮਰ ਉੱਥੇ ਆਏ ਹੋਇਆ ਸੀ, ਉੱਥੇ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਸੋ ਇਹ ਤਾਂ ਚੱਲਦਾ ਹੈ। ਹਾਂਜੀ, ਔਰ ਮੈਨੂੰ ਲੱਗਦਾ ਇਹ ਨਾ ਸਾਡੇ ਲਈ ਮੈਨੂੰ ਲੱਗਦਾ ਬਹੁਤ ਵੱਡੀ ਯਾਨੀ ਇੱਕ ਯਾਦ ਹੈ। ਆਪਾਂ ਸਾਰੀ ਉਮਰ ਗੱਲਾਂ ਕਰਦੇ ਰਹਾਂਗੇ, ਦੇਖੋ ਤੁਸੀਂ। ਬਿਲਕੁਲ ਕਰਦੇ ਰਹਾਂਗੇ, ਬਿਲਕੁਲ। ਹੁਣ ਵੀ ਆਪਣੀ ਇੰਟਰਵਿਊ ਦੇ ਵਿੱਚ ਮੇਰੇ ਖਿਆਲ 90% ਗੱਲਾਂ ਮੋਰਚੇ ਦੀਆਂ ਚੱਲੀ ਜਾਂਦੀਆਂ। ਆਪਾਂ ਤੁਸੀਂ ਐਲਬਮ ਦਾ ਜ਼ਿਕਰ ਕੀਤਾ ਸੀਗਾ, ਆਪਾਂ ਉੱਧਰ ਵੀ ਆ ਜਾਂਦੇ ਹਾਂ। ਕਿਸਾਨੀ ਮੋਰਚੇ 'ਚ ਤਾਂ ਗਾਇਆ, ਨਰੋਲ ਕਿਸਾਨੀ ਗਾਇਆ, ਪਰ ਤੁਹਾਡਾ ਜਿਹੜਾ
ਥੀਮ ਹੈ ਜਿਹੜਾ ਕਲਾਕਾਰੀ ਦਾ ਉਹ ਸੂਫੀ ਤੁਹਾਡਾ ਥੀਮ ਹੈ ਕਿ ਇਸ ਤਰ੍ਹਾਂ ਦੀ ਚੀਜ਼ਾਂ ਗਾਈਆਂ ਜਾਣ ਜਿਹੜੀਆਂ ਨਾਰਮਲੀ ਹੋਰ ਕਿਤੇ ਨਹੀਂ ਮਿਲਦੀਆਂ। ਐਲਬਮ ਦਾ ਤੁਸੀਂ ਜ਼ਿਕਰ ਕੀਤਾ ਹੈ, ਉਹਦੇ 'ਚ ਕੀ ਕੁਛ ਆ ਰਿਹਾ? ਐਲਬਮ ਕਾਫੀ ਡਿਫਰੈਂਟ ਜੀ ਹੈ। ਠੀਕ ਹੈ। ਹਾਂ, ਜਾਨੀ ਕਾਫੀ ਸਿਆਣੀ ਐਲਬਮ ਹੈ। ਠੀਕ ਹੈ। ਜਿਵੇਂ ਕੁਝ ਫਿਲਾਸਫੀਆਂ ਪੜ੍ਹੀਆਂ ਜਾਂ ਦੋਸਤਾਂ ਦੇ ਨਾਲ ਡਿਸਕਸ ਕੀਤੀਆਂ ਕਿ ਅੱਜ ਕੱਲ੍ਹ ਹੁਣ ਚਿੱਤ ਕਰ ਰਿਹਾ ਕਿ ਜਿਹੜਾ ਕਿ ਸਾਈਂ ਮੀਆਂ ਮੀਰ ਹੋਰਾਂ ਨੂੰ, ਹਾਂਜੀ, ਗੁਰੂ ਸਾਹਿਬਾਨਾਂ ਨੂੰ ਹੈ, ਕਈ ਵਾਰੀ ਜਿਵੇਂ ਕਹਿੰਦੇ ਹੁੰਦੇ ਆ ਕਿ ਸਾਰਾ ਦਿਨ ਔਰੰਗਜ਼ੇਬ, ਹਾਂਜੀ, ਗੰਗੂ, ਹਾਂਜੀ, ਵੀ ਇਹ ਜ਼ਕਰੀਆ ਖਾਂ, ਹਾਂਜੀ, ਇਹ ਗੱਲਾਂ ਛੱਡ ਕੇ ਕਿਤੇ ਗਨੀ ਖਾਂ, ਨਬੀ ਖਾਂ ਦੀ ਗੱਲ ਵੀ ਕਰੀਏ। ਕਿਆ ਬਾਤ, ਕਿਆ ਬਾਤ। ਕਦੇ ਜਦੋਂ 10ਵੇਂ ਪਾਤਸ਼ਾਹ ਚਮਕੌਰ ਦੀ ਗੜੀ ਚੋਂ ਜਾ ਕੇ ਜਿਹੜੇ ਮੌਲਵੀ ਸਾਹਿਬ ਕੋਲੇ ਰੁਕੇ ਹੈ, ਸਮਰਾਲੇ ਦੇ ਲਾਗੇ ਪਿੰਡ ਹੈ, ਹਾਂਜੀ, ਤਾਂ ਉਹ ਮੌਲਵੀ ਸਾਹਿਬ ਦੀ ਗੱਲ ਵੀ ਕਰੀਏ, ਜਾਨੀ ਬੇਸ਼ੱਕ ਮੁਹੱਬਤ ਦੀ ਗੱਲ ਕਰੀਏ। ਸੋ ਇਹ ਐਲਬਮ ਦਾ ਕਨਸੈਪਟ ਕੁਛ ਇਸ ਤਰ੍ਹਾਂ ਦਾ ਹੀ ਹੈ। ਠੀਕ ਹੈ। ਕਿ ਸਾਡੇ ਭਾਈਚਾਰੇ ਜਿਹੜੇ ਸਾਡੇ ਹਿੰਦੂ ਭਰਾ ਭੈਣ ਭਰਾ ਹੈ, ਸਾਡੇ ਮੁਸਲਮਾਨ ਭੈਣ ਭਰਾ ਹੈ, ਕਿਆ ਬਾਤ, ਕਿ ਉਸ ਚੀਜ਼ ਨੂੰ ਲੈ ਕੇ ਫਿਰ ਸਾਰਾ ਅਸੀਂ ਕੁਛ ਕਰ ਰਹੇ ਹਾਂ ਗੀਤ। ਤੇ ਬਾਕੀ ਇੱਥੇ ਅਸੀਂ ਮੇਰੇ ਗੀਤ ਤੋਂ ਚੇਤੇ ਹੈ, ਮੈਂ ਇੱਕ ਗੀਤ ਸੁਣਾ ਵੀ ਦੇਣਾ ਤੁਹਾਨੂੰ। ਹਾਂਜੀ। ਸਿਆਟਲ ਜਾਂ ਡੈਲਸ ਅਸੀਂ ਇੱਕ ਗੀਤ ਰਿਲੀਜ਼ ਕਰਾਂਗੇ। ਠੀਕ ਹੈ। ਸੋ ਜਿਵੇਂ ਸਾਡੇ ਬੰਦੀ ਸਿੰਘ ਜਿਹੜੇ, ਹਾਂਜੀ, ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ, ਮੈਂ ਇੱਕ ਅੰਤਰਾ ਜ਼ਰੂਰ ਮਸਰਾ ਕੇ ਜਾਣਾ ਹੈ। ਹਾਂਜੀ। ਤੁਸੀਂ ਸਾਡੀ ਕੌਮ ਦੇ ਖਿਲਾਫ ਚੱਲ ਰਹੇ ਹੋ ਜੀ, ਪੈਰਾਂ ਹੇਠਾਂ ਲੈ ਕੇ ਇਨਸਾਫ ਚੱਲ ਰਹੇ ਹੋ, ਹੱਥ ਕਾਤੋਂ ਘੁੱਟਦੇ ਹੋ, ਉਹ ਡਰ ਕਿਹੜੀ ਗੱਲ ਦਾ, ਅਸੀਂ ਕਿਹੜਾ ਥੋਥੋਂ ਬਾਦਸ਼ਾਹੀ ਮੰਗ ਰਹੇ ਆਂ, ਅਸੀਂ ਬੰਦੀ ਸਿੰਘਾਂ ਦੀ ਰਿਹਾਈ ਮੰਗ ਰਹੇ ਆਂ, ਅਸੀਂ ਬੰਦੀ ਸਿੰਘਾਂ ਦੀ ਰਿਹਾਈ ਮੰਗ ਰਹੇ ਆਂ। ਸੋ ਇਹ ਗੀਤ ਵੀ ਰਿਲੀਜ਼ ਕਰਾਂਗੇ ਆਪਾਂ ਇੱਥੇ ਹੁਣ ਚੱਲਦੇ ਟੂਰ 'ਚ। ਜੀ ਜੀ, ਨਹੀਂ ਸੋਹਣੀ ਗੱਲ ਹੈ। ਇਨਸਾਫ ਪਸੰਦ ਲੋਕਾਂ ਨੂੰ, ਜਿਹੜੇ ਇਨਸਾਫ ਪਸੰਦ ਨੇ, ਉਹਨਾਂ ਨੂੰ ਫਿਰਕਿਆਂ ਤੋਂ ਉੱਪਰ ਉੱਠ ਕੇ, ਖਿੱਤਿਆਂ ਤੋਂ ਉੱਪਰ ਉੱਠ ਕੇ ਇਨਸਾਫ ਦੀ ਜਦੋਜਹਿਦ ਕਰਨੀ ਚਾਹੀਦੀ। ਔਰ ਅਸੀਂ ਕਹਿੰਦੇ ਕਿ ਸਾਨੂੰ ਤਾਂ ਇਹ ਕਹਿਣਾ ਚਾਹੀਦਾ ਕਿ ਬੰਦੀ ਸਿੰਘ ਹੀ ਸਾਰੇ ਕਿਉਂ, ਜਿਹੜੇ ਵੀ ਮਜ਼ਲੂਮ ਵਿਚਾਰੇ ਭਾਵੇਂ ਕਿਸੇ ਵੀ ਫਿਰਕੇ ਤੋਂ ਹੋਣ, ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਨਾ। ਕਿਉਂਕਿ ਆਪਾਂ ਦੇਖਿਆ ਪਿਛਲੇ ਸਮੇਂ ਦੇ ਵਿੱਚ ਹੱਕ ਹਕੂਕਾਂ ਦੀ ਗੱਲ ਕਰਨ ਵਾਲੇ ਲੋਕਾਂ ਨੂੰ ਜ਼ਬਰੀ ਕਿਸੇ ਨੂੰ ਅਰਬਨ ਨਕਸਲ ਕਹਿਤਾ, ਕਿਸੇ ਨੂੰ ਕੁਛ ਕਹਿਤਾ, ਉਹਨਾਂ ਨੂੰ ਡੱਕਤਾ, ਵਿਚਾਰੇ ਬਜ਼ੁਰਗਾਂ ਨੂੰ ਡੱਕਿਆ ਹੋਇਆ। ਸੋ ਪਰਮਾਤਮਾ ਕਰੇ ਕਿ ਜਿਹੜੀ ਹਕੂਮਤ ਹੈ ਉਹਨਾਂ ਨੂੰ ਇਹ ਚੀਜ਼ਾਂ ਕਿਤੇ ਉਹਨਾਂ ਦੇ ਕੰਨ ਦੇ ਵਿੱਚ ਪੈਣ ਕਿ ਯਾਰ ਇਨਸਾਨ ਤੇ ਇਨਸਾਨ ਹੀ ਹੈ ਨਾ। ਬਈ ਗੱਲਾਂ ਖਤਮ ਕਰਨ ਨੂੰ ਦਿਲ ਤਾਂ ਨਹੀਂ ਕਰਦਾ, ਸੱਚੀ ਕਹਿਣਾ, ਪਰ ਖਤਮ ਕਰਨੀਆਂ ਪੈਣਗੀਆਂ। ਬਹੁਤ ਧੰਨਵਾਦ, ਤੁਸੀਂ ਸਾਡੇ ਵਿਹੜੇ ਆਏ, ਸਾਡੇ ਸਟੂਡੀਓ ਆਏ, ਮੈਨੂੰ ਬਹੁਤ ਚੰਗਾ ਲੱਗਿਆ ਪ੍ਰਵੀਨ ਭਾਈ ਜੀ। ਤੇ ਤੇਰੀ ਮੁਕਤਸਰ ਸਾਹਿਬ ਦੀ ਧਰਤੀ ਨੂੰ ਵੀ ਪ੍ਰਣਾਮ ਹੈ, ਜਿੱਥੇ ਤੁਸੀਂ ਜੰਮੇ ਪਲੇ। ਸ਼ੁਕਰ ਹੈ। ਸੋ ਬਹੁਤ ਆਦਰ ਸਤਿਕਾਰ ਤੁਹਾਡਾ। ਤੇ ਬਾਕੀ ਤੁਸੀਂ ਸਰੋਤੇ ਸਾਰੇ ਜੀ, ਤੁਹਾਨੂੰ ਜ਼ਰੂਰ ਬੇਨਤੀ ਕਰਾਂਗੇ ਕਿ ਹੁਣ 3-3.5 ਸਾਲਾਂ ਬਾਅਦ ਦਾਣਾ ਪਾਣੀ ਮਹਾਰਾਜ ਨੇ ਲਿਖਿਆ। ਹਾਂਜੀ। ਸੋ ਹੋਣਗੇ 15 ਦੇ ਨੀਅਰ ਅਬਾਊਟ ਸ਼ੋਅ ਜਿਹੜੇ ਇੱਥੇ ਅਮਰੀਕਾ ਦੇ ਵਿੱਚ ਹੋਣਗੇ। ਸੋ ਤੁਹਾਨੂੰ TV ਚੈਨਲਾਂ ਥਰੂ, ਰੇਡੀਓ ਚੈਨਲਸ ਦੇ ਥਰੂ, ਇਹਨਾਂ ਭਰਾਵਾਂ ਦੇ ਥਰੂ ਤੁਹਾਨੂੰ ਸਾਰੀ ਅਪਡੇਟ ਮਿਲ ਜਾਣੀ ਹੈ, ਸੋਸ਼ਲ ਮੀਡੀਆ ਦੇ ਥਰੂ ਮਿਲ ਜਾਣੀ। ਸੋ ਮੈਂ ਪਰਿਵਾਰਾਂ ਨੂੰ ਬੇਨਤੀ ਕਰਦਾ, ਮੇਰੀਆਂ ਮਾਵਾਂ ਨੂੰ ਵੀ ਕਹਿਣਾ, ਮੈਂ ਸਾਡੇ ਬਜ਼ੁਰਗਾਂ ਨੂੰ ਵੀ ਕਹਿਣਾ, ਮੇਰੇ ਭਰਾਵਾਂ ਨੂੰ, ਭੈਣਾਂ ਨੂੰ, ਮੇਰੀਆਂ ਛੋਟੇ ਬੱਚਿਆਂ ਨੂੰ, ਕਿ ਤੁਸੀਂ ਆਇਓ, ਸਾਰੇ ਪਰਿਵਾਰਾਂ ਸਮੇਤ ਆਇਓ। ਆਪਾਂ ਉਸ ਮਹਾਰਾਜ ਦੇ ਸੋਲੇ ਵੀ ਗਾਵਾਂਗੇ, ਅੰਦੋਲਨ ਦੇ ਗੀਤ ਵੀ ਗਾਵਾਂਗੇ, ਔਰ ਸੋਹਣੇ ਮੁਲਕ ਪੰਜਾਬ ਦੀਆਂ ਗੱਲਾਂ ਵੀ ਕਰਾਂਗੇ। ਸੋ ਤੁਸੀਂ ਵੀ ਜ਼ਰੂਰ ਆਉਣਾ। ਜ਼ਰੂਰ ਜ਼ਰੂਰ ਪਹੁੰਚਾਂਗੇ। ਓਕੇ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਓਕੇ ਬ੍ਰਦਰ। ਕਲਾਕਾਰ ਸਮਾਜ ਦਾ ਸ਼ੀਸ਼ਾ ਹੁੰਦਾ, ਤੇ ਜਿਹੜੇ ਸ਼ਾਸਤਰ ਨੇ ਸਾਡੇ ਉਹ ਕਹਿੰਦੇ ਨੇ ਵੀ ਕਲਾਕਾਰ ਇੱਕ ਉਹ ਅਵਸਥਾ ਹੈ ਜਿੱਥੇ ਹਕੂਮਤਾਂ, ਸੱਤਾਧਾਰੀ ਲੋਕ ਜਿਹੜੇ ਉਹ ਨੀਵੇਂ ਹੁੰਦੇ ਆ। ਪਰ ਦੁੱਖ ਦੀ ਗੱਲ ਇਹ ਹੈ ਕਿ ਬਹੁਤ ਸਾਰੇ ਕਲਾਕਾਰ ਸਰਕਾਰੀ ਹੋ ਚੁੱਕੇ ਨੇ, ਸਰਕਾਰ ਦੀਆਂ ਬੋਲੀਆਂ ਬੋਲਣ। ਇਹ ਨਹੀਂ ਹੈ ਇਕੱਲੇ ਇੰਡੀਆ, ਇਕੱਲੇ ਭਾਰਤ, ਇਕੱਲੇ ਪੰਜਾਬ 'ਚ, ਬਹੁਤ ਥਾਈਂ ਇਹ ਹੋ ਗਿਆ, ਪੋਲੀਟੀਜ਼ਾਈਜੇਸ਼ਨ ਹੋ ਗਿਆ ਚੀਜ਼ਾਂ ਦਾ। ਪਰ ਧੰਨ ਨੇ ਉਹ ਲੋਕ ਜਿਹੜੇ ਆਪਣੀਆਂ ਕਲਮਾਂ, ਆਪਣੇ ਹੁਨਰ, ਆਪਣੇ ਗਾਇਕੀ, ਆਪਣੀ ਅਦਾਕਾਰੀ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕਰਦੇ। ਅਸੀਂ ਇਹ ਗੱਲ ਮਾਣ ਦੇ ਨਾਲ ਕਹਿ ਸਕਦੇ ਹਾਂ ਕਿ ਕਨਵਰ ਗਰੇਵਾਲ ਉਹਨਾਂ ਲੋਕਾਂ ਦੇ ਵਿੱਚ ਸ਼ੁਮਾਰ ਹੈ, ਉਹਨਾਂ ਸ਼ਖਸੀਅਤਾਂ ਦੇ ਵਿੱਚ ਸ਼ੁਮਾਰ ਹੈ ਜਿਨ੍ਹਾਂ ਨੇ ਪੰਜਾਬ ਦੇ ਨਾਲ ਖੜ੍ਹ ਕੇ, ਪੰਜਾਬ ਦੀ ਮਿੱਟੀ, ਪੰਜਾਬ ਦੇ ਲੋਕਾਂ ਦੇ ਨਾਲ ਖੜ੍ਹ ਕੇ ਇੱਕ ਬਹੁਤ ਵੱਡੀ ਲੜਾਈ ਪੰਜਾਬ ਨੂੰ ਜਿੱਤ ਕੇ ਦਿੱਤੀ ਹੈ। ਅਤੇ ਇੱਕ ਸਿਪਾਹੀ ਵਾਂਗ, ਫੁੱਟ ਸੋਲਜਰ ਵਾਂਗ, ਜਰਨੈਲ ਵਾਂਗ ਕੰਮ ਕਰਨਾ ਥੋੜ੍ਹਾ ਸੌਖਾ ਹੁੰਦਾ, ਫੁੱਟ ਸੋਲਜਰ ਬਣਨਾ ਬਹੁਤ ਔਖਾ ਹੁੰਦਾ। ਖੈਰ, ਉਮੀਦ ਰਹੇਗੀ ਕਿ ਪੰਜਾਬ ਦੇ ਹੋਰ ਵੀ ਸੰਗੀਤ ਪ੍ਰੇਮੀ, ਸੰਗੀਤ ਦੇ ਵਿੱਚ ਵਿਚਰ ਰਹੀਆਂ ਹਸਤੀਆਂ ਇਸੇ ਤਰ੍ਹਾਂ ਪੰਜਾਬ ਦੇ ਮਸਲਾਤ ਦੇ ਨਾਲ ਖੜ੍ਹ ਕੇ ਪੰਜਾਬ ਦੀ ਆਵਾਮ ਦਾ ਸਾਥ ਦੇਣਗੀਆਂ। ਪੰਜਾਬੀ ਰੇਡੀਓ USA ਦਾ ਇਹ ਪ੍ਰੋਗਰਾਮ ਤੁਹਾਨੂੰ ਕਿਵੇਂ ਲੱਗਿਆ, ਆਪਣੇ ਸੁਝਾਅ ਦੇਣਾ ਨਾ ਭੁੱਲਿਓ। ਜਲਦ ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ। ਬਹੁਤ ਬਹੁਤ ਧੰਨਵਾਦ।